ਉਸਤਾਦ ਫਹੀਮ ਅਜ਼ਹਰ ਜੀ ਹੋਰੀ ਆਪਣਾ ਤਾਰਫ ਆਪ ਨੇ ਇਹਨਾਂ ਦੇ ਕੰਮ ਨੂੰ, ਇਹਨਾਂ ਦੇ ਗੁਣ ਨੂੰ, ਇਹਨਾਂ ਦੀ ਕਲਾ ਨੂੰ, ਇਹਨਾਂ ਦੀ ਗਾਇਕੀ ਨੂੰ ਜੱਗ ਜਾਣਦਾ ਹੈ। ਜਿੱਥੇ ਜਿੱਥੇ ਸਬ ਕੰਟੀਨੈਂਟ ਦੇ ਵਿੱਚ ਕਲਾਸਿਕੀ ਸੰਗੀਤ ਦੇ ਵੱਡੇ ਸੋਹਣੇ ਗਵਈਆਂ ਔਰ ਜਾਣਕਾਰ ਜੀਆਂ ਦੇ ਵਿੱਚ ਇਹਨਾਂ ਦਾ ਸ਼ੁਮਾਰ ਹੁੰਦਾ ਹੈ। ਬਰਮਿੰਘਮ ਬਾਹਰ ਅਮਰੀਕਾ UK 'ਚ ਇਹਨਾਂ ਬੜਾ ਅਰਸਾ ਸੰਗੀਤ ਪੜ੍ਹਾਇਆ ਵੀ ਹੈ, ਉੱਥੇ ਕੀਤਾ ਵੀ ਹੈ। ਇੱਥੇ ਵੀ ਫਿਰ ਆਪਣਾ ਛੋਟੇ ਗੁਲਾਮ ਅਲੀ ਖਾਨ ਸਾਹਿਬ ਉਹਨਾਂ ਕੋਲੋਂ ਵੀ ਸਿੱਖਿਆ ਇਹਨਾਂ, ਅਤੇ ਉਸਤਾਦ ਪਰਵੇਜ਼ ਵਾਰਿਸ ਉਹਨਾਂ ਕੋਲੋਂ ਵੀ ਸਿੱਖਿਆ। ਸੋ ਉਹਦੇ ਨਾਲ ਨਾਲ ਇਹਨਾਂ ਦੀ ਆਪਣਾ ਜਿਹੜਾ ਜੋਧ ਹੈ, ਆਪਣਾ ਜਿਹੜਾ ਧਿਆਨ ਹੈ। ਸੋ ਵੱਖ ਵੱਖ ਯੂਨੀਵਰਸਿਟੀਆਂ ਕਾਲਜਸ ਦੇ ਵਿੱਚ ਦੁਨੀਆ ਭਰ ਦੇ ਵਿੱਚ ਇਹਨਾਂ ਦੇ ਸੰਗੀਤ ਬਾਰੇ ਲੈਕਚਰਸ ਹੋਏ ਨੇ। ਇੰਸਟੀਟਿਊਟਸ 'ਚ ਇਹਨਾਂ ਨੇ ਬਹੁਤ ਪੜ੍ਹਾਇਆ ਸੰਗੀਤ ਦੀ ਸਾਰੀ ਥਿਓਰੀ ਨੂੰ ਵੀ ਔਰ ਪੂਰੀ ਫਿਲੋਸਫੀ ਨੂੰ ਵੀ। ਸੋ TV ਦੇ ਉਹਦੇ ਹਵਾਲੇ ਨਾਲ ਵੀ ਇੱਕ ਵੱਡੀ ਪਰਸਨੈਲਿਟੀ ਇਹਨਾਂ ਨੇ ਕਲਾਸੀਕਲ ਮੌਸੀਕੀ 'ਤੇ ਬੜੇ ਫਿਰਦੌਸੇ ਘੋਸ਼ ਦੇ ਨਾਂ ਤੋਂ ਪ੍ਰੋਗਰਾਮਸ ਕੀਤੇ ਨੇ। ਸੋ ਮੈਂ ਤਾਂ ਪਿਛਲੇ 91 ਤੋਂ ਇਹਨਾਂ ਨੂੰ ਆਲ ਪਾਕਿਸਤਾਨ ਮਿਊਜ਼ਿਕ ਕਾਨਫਰੰਸ ਤੋਂ ਹੁਣ ਤੱਕ ਇੱਕ ਬੜੇ ਮੋਤਬਰ ਦਰਜੇ 'ਤੇ ਇਹਨਾਂ ਦੇ ਕੋਲੋਂ ਅਸੀਂ ਗਾਣਾ ਸੁਣਦੇ ਆਏ ਹਾਂ। ਸੋ ਇੱਕ ਵੱਡਾ ਨਾਂ ਹੈ ਪੱਕੀ ਗਾਇਕੀ ਦਾ। ਉਹਨਾਂ ਦੇ ਅਸੀਂ ਵਿਚਾਰ ਜਿਹੜੇ ਨੇ ਸੁਣਾਂਗੇ ਕਿ ਸਬ ਕੰਟੀਨੈਂਟ ਦੇ ਕਲਾਸੀਕਲ ਸੰਗੀਤ ਵਿੱਚ ਪੰਜਾਬ ਦੇ ਸੰਗੀਤ, ਪੰਜਾਬੀ ਮਿਊਜ਼ਿਕ ਦਾ ਕੀ ਮੁਕਾਮ ਹੈ। ਸੋ ਮੈਂ ਤੁਹਾਡੇ ਤਾੜੀਆਂ 'ਚ ਦਾਵਤ ਦਿਆਂਗਾ ਮਾਣਯੋਗ ਉਸਤਾਦ ਫਹੀਮ ਅਜ਼ਹਰ ਜੀ ਹੋਰੇ। ਸਭ ਨੂੰ ਸਲਾਮ ਬਰਾਦਰ। ਮੈਂ ਵੈਸੇ ਤਾਂ ਮਿਊਜ਼ਿਕ ਦਾ ਛੋਟਾ ਜਿਹਾ ਪ੍ਰੈਕਟੀਸ਼ਨਰ ਹੈਗਾ, ਪਰ ਇੱਕ ਜਿਹੜੀ ਜਿਸ ਮਿਊਜ਼ਿਕ ਦੇ ਨਾਲ ਅਸੀਂ ਵਾਬਸਤਾ ਹੈਗੇ ਹਾਂ ਉਹ ਸੋਚ ਵਿਚਾਰ ਦੀ ਦਾਵਤ ਵੀ ਦਿੰਦਾ ਹੈ, ਅਤੇ ਸੋਚ ਦੇ ਬਗੈਰ ਮੇਰਾ ਖਿਆਲ ਹੈ ਕਲਾਸਿਕੀ ਮੌਸੀਕੀ ਨਹੀਂ ਹੋ ਸਕਦੀ। ਹਾਂ ਸਾਹਿਬ ਕਿਸ ਤਰ੍ਹਾਂ, ਅਤੇ ਅਸੀਂ ਵੀ ਧਿਆਨ ਵੱਲ ਜ਼ਰਾ ਧਿਆਨ ਦਿੰਦੇ ਹਾਂ ਕਿ ਮੌਸੀਕੀ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਵਧਾਉਣਾ ਚਾਹੀਦਾ ਹੈ, ਪਹੁੰਚਾਉਣਾ ਚਾਹੀਦਾ ਹੈ ਲੋਕਾਂ ਤੱਕ, ਕਿਉਂਕਿ ਹੈ ਤਾਂ ਇੱਕ ਬੜਾ ਜ਼ਾਤੀ ਜਿਹਾ ਅਮਲ ਹੈ ਮੌਸੀਕੀ ਦੀ ਜਿਹੜੀ ਰਿਆਜ਼ਤ ਹੈ। ਇਟਸ ਵੈਰੀ, ਜਿਹਨੂੰ ਕਹਿਣਾ ਚਾਹੀਦਾ ਹੈ ਪਰਸਨਲ, ਮੈਡੀਟੇਟਿਵ। ਔਰ ਉਸ ਮੈਡੀਟੇਸ਼ਨ ਨੂੰ ਜਦੋਂ ਅਸੀਂ ਤਰ੍ਹਾਂ ਪਰਫਾਰਮ ਕਰਨੇ ਆ ਤਾਂ ਬੜਾ ਮੁਸ਼ਕਿਲ ਹੈ ਕਿ ਉਸ ਚੀਜ਼ ਨੂੰ ਤੁਸੀਂ ਆਵਾਮ ਦੇ ਵਿੱਚ ਜਾ ਕੇ ਉਸੇ ਸੈਂਕਟਿਟੀ ਦੇ ਨਾਲ, ਉਸੇ ਪਿਓਰਿਟੀ ਦੇ ਨਾਲ ਤੁਸੀਂ ਪਰਫਾਰਮ ਕਰੋ ਜਿਸ ਤਰ੍ਹਾਂ ਤੁਸੀਂ ਤਪੱਸਿਆ ਕਰਦੇ ਹੋ। ਕਮਰਸ਼ੀਅਲਿਜ਼ਮ ਆ ਜਾਂਦਾ, ਹੋਰ ਬਹੁਤ ਸਾਰੀਆਂ ਚੀਜ਼ਾਂ ਵਿੱਚ ਆ ਜਾਂਦੀਆਂ ਨੇ। ਅਤੇ ਪੰਜਾਬ ਦਾ ਜਿਹੜਾ ਕੰਟਰੀਬਿਊਸ਼ਨ ਟੂਵਰਡਸ ਮਿਊਜ਼ਿਕ ਹੈ, ਕਲਾਸੀਕਲ ਮਿਊਜ਼ਿਕ ਇਨ ਪਰਟੀਕੂਲਰ, ਉਹ ਇੱਕ ਅਛੂਤਾ ਜਿਹਾ ਸਬਜੈਕਟ ਹੈ। ਵੈਸੇ ਤਾਂ ਪੰਜਾਬ ਦੇ ਬਗੈਰ ਬਰੇ ਸਗੀਰ ਦੀ ਮੌਸੀਕੀ ਨਾ ਸ਼ੁਰੂ ਹੁੰਦੀ ਹੈ ਅਤੇ ਨਾ ਮੁਕੰਮਲ ਹੁੰਦੀ ਹੈ, ਕਿਉਂਕਿ ਪੰਜਾਬ ਇੱਕ ਐਸਾ ਖਿੱਤਾ ਹੈ ਜਿਹਦੀ ਇੱਕ ਵਸਤ ਇੰਨੀ ਕੁ ਹੈ ਕਿ ਇੱਥੇ ਪਾਕਟਸ ਦੇ ਵਿੱਚ ਛੋਟੇ ਛੋਟੇ, ਜਿਹਨੂੰ ਕਹਿਣਾ ਚਾਹੀਦਾ ਹੈ, ਇਲਾਕਿਆਂ ਦੇ ਵਿੱਚ ਮੌਸੀਕੀ ਆਪਣੇ ਤੌਰ 'ਤੇ ਪ੍ਰਵਾਨ ਚੜ੍ਹਦੀ ਰਹੀ ਹੈ। ਔਰ ਇਹਦੀ ਡਾਇਵਰਸਿਟੀ ਦੀ ਵਜ੍ਹਾ ਵੀ ਹੈ। ਇਹਦੇ 'ਚ ਜਿਹੜਾ ਤਨਵੁ ਹੈ ਸਾਡੀ ਮੌਸੀਕੀ 'ਚ, ਉਹਦੀ ਵਜ੍ਹਾ ਇਹ ਹੈ ਕਿ ਇਹ ਮੌਸੀਕੀ ਸੈਕਲੂਡਡ ਵੀ ਰਹੀ ਹੈ ਔਰ ਜੁੜੀ ਵੀ ਰਹੀ ਹੈ। ਜੁੜੀ ਕਿਸ ਤਰ੍ਹਾਂ ਰਹੀ ਹੈ? ਕਿਉਂਕਿ ਸੰਗੀਤ ਦਾ ਜਿਹੜਾ ਬੁਨਿਆਦ ਹੈ, ਜਿਹੜੀ ਕਲਾਸਿਕੀ ਹੈ, ਉਹ ਇਹਨੂੰ ਜੋੜ ਕੇ ਰੱਖਦੀ ਹੈ। ਬਟ ਐਕਸਪ੍ਰੈਸ਼ਨਸ ਜਿਹੜੇ ਨੇ ਉਹ ਲੋਕਾਂ ਦੇ ਮੁਖਤਲਿਫ ਹੋਏ ਨੇ। ਹਰ ਇਲਾਕੇ ਦੀ ਜ਼ੁਬਾਨ ਦਾ ਵੀ ਅਸਰ ਹੋਇਆ ਹੈ, ਹਰ ਇਲਾਕੇ ਦੀ ਰਵਾਇਤ ਦਾ ਵੀ ਜ਼ਿਕਰ ਹੋਇਆ, ਉਹਦੇ 'ਚ ਅਸਰ ਹੈ, ਔਰ ਤਹਿਰੀਕਾਂ ਦਾ ਅਸਰ ਹੋਇਆ ਹੈ ਗਾਣੇ ਵਜਾਣੇ ਦੇ ਵਿੱਚ। ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਗਾਣੇ ਨੂੰ ਹੋਰ ਜ਼ਿਆਦਾ ਜਿਹੜਾ ਹੈ ਮੁਤਨੱਵਿ ਕਰ ਦਿੰਦੀਆਂ। ਪਾਕਿਸਤਾਨ ਦੇ ਵਿੱਚ ਜਿਹੜਾ ਅਸੀਂ ਮਿਊਜ਼ਿਕ ਕਰ ਰਹੇ ਹਾਂ, ਇਹਦੇ ਵਿੱਚ ਕਾਫੀ ਵਿਚਾਰ ਹੋ ਸਕਦਾ ਹੈ ਕਿ ਮੌਸੀਕੀ ਇਜ਼ ਇਟ ਦ ਮਿਊਜ਼ਿਕ ਵਿਚ ਵੀ ਸ਼ੁੱਡ ਹੈਵ ਬੀਨ ਡੂਇੰਗ। ਪਹਿਲੇ ਤੋਂ ਅਸੀਂ ਜਿਹੜਾ ਪਾਰਟੀਸ਼ਨ ਤੋਂ ਪਹਿਲੇ ਜਿਹੜੀ ਆ ਅਸੀਂ ਲੈ ਕੇ ਰਵਾਇਤ ਚੱਲੇ ਸਾਂ, ਕਿ ਅਸੀਂ ਉਹਦੀ ਕੰਟੀਨਿਊਟੀ 'ਚ ਹੈਗੇ ਹਾਂ ਕਿ ਵੀ ਆਰ ਡੂਇੰਗ ਸਮਥਿੰਗ ਡਿਫਰੈਂਟ। ਅਤੇ ਮੈਂ ਇੱਕ ਛੋਟਾ ਜਿਹਾ ਇੱਕ ਚੰਦ ਇਸ਼ਾਰ ਪੇਸ਼ ਕਰਾਂਗਾ ਜਿਹੜੇ ਮੈਂ ਪੰਜਾਬ ਦੇ ਬਾਰੇ 'ਚ ਕਹਿੰਦੇ ਪਾਰਕ ਸਾਹਿਬ ਦੀ ਇਜਾਜ਼ਤ ਨਾਲ, ਜਿਹੜੇ ਕਿ ਉਹ ਮਨਾ ਹੀ ਕਰਦੇ ਰਹਿੰਦੇ ਨੇ, ਇਹ ਕੀ ਕਰਨ ਲੱਗਾ। ਅਤੇ ਬਹਰਹਾਲ ਗੁਸਤਾਖੀ ਹੈ। ਉਸੀ ਜੀ ਕਿ ਕਿੱਸਾ ਛੇੜ ਪੰਜਾਬ ਦਾ ਅਸਾਂ ਖੋਲੀ ਪੰਡ ਧਿਆਨ, ਕਿੱਸਾ ਛੇੜ ਪੰਜਾਬ ਦਾ ਅਸੀਂ ਖੋਲੀ ਪੰਡ ਧਿਆਨ, ਕੌਣ ਸੀ ਸੋਧਕ ਦੇਸ਼ ਦਾ ਤੇ ਕਿਸ ਕੀਤਾ ਨੁਕਸਾਨ।
ਕੌਣ ਸੀ ਸੋਧਕ ਦੇਸ਼ ਦਾ ਤੇ ਕਿਸ ਕੀਤਾ ਨੁਕਸਾਨ। ਅਸੀਂ ਰਲ ਕੇ ਟੁਰ ਪਏ ਅਸੀਂ ਕੁੱਬੇ ਵਿੱਚ ਵਿਚਾਰ। ਵਰਕਤ ਥਲਿਆ ਇਤਿਹਾਸ ਦਾ ਸਤ ਹੋਇਆ ਸਭ ਅਸ਼ਕਾਰ, ਸਾਤੇ ਹੋਇਆ ਸਭ ਅਸ਼ਕਾਰ। ਇਹਨੂੰ ਸਪਤਾ ਸਿੰਧੂ ਆਖਦੇ, ਪੰਜਾਬ ਦੀ ਗੱਲ ਹੈ, ਇਹਨੂੰ ਸਪਤਾ ਸਿੰਧੂ ਆਖਦੇ ਵਿੱਚ ਲਿਖਿਆ ਹੈ ਰਿਗਵੇਦ। 2 ਸੁੱਕ ਗਏ 5 ਵਗਦੇ, ਇਹ ਖੁੱਲਿਆ ਸਾਤੇ ਭੇਤ। ਇੱਥੇ ਜੋਗੀ ਜੋਗ ਜੁਗਾਸਣੇ, ਉਹਨਾਂ ਕੀਤਾ ਉਹ ਪ੍ਰਬੰਧ। ਇੱਥੇ ਜੋਗੀ ਜੋਗ ਜੁਗਾਸਣੇ, ਉਹਨਾਂ ਕੀਤਾ ਉਹ ਪ੍ਰਬੰਧ। ਇੱਥੇ ਮੋਰ ਪਪੀਹੇ ਕੂਕਦੇ ਤੇ ਕੁੜੀਆਂ ਗਾਵਣ ਛੰਦ। ਇੱਥੇ ਗੀਤ ਸੰਗੀਤ ਦੀ ਰੌਸ਼ਨੀ, ਇੱਥੇ ਸੁਰ ਸਵੇਰੇ ਰਾਤ। ਜਿੱਥੇ ਢੋਲ ਨਗਾਰੇ ਵੱਜਦੇ ਉੱਥੋਂ ਸ਼ੁਰੂ ਹੋਵੇ ਪ੍ਰਭਾਤ। ਇੱਥੇ ਅਰਸ਼ਾਂ ਉੱਤੇ ਰੱਬ ਏ ਤੇ ਦੂਜਾ ਰੱਬ ਪੰਜਾਬ। ਇੱਥੇ ਹਰ ਥਾਂ ਚਾਨਣ ਚਾਂਦਾ ਤੇ ਲੂ ਨੂੰ ਪਰ ਸੁਰਖਾਬ। ਮੈਂ ਕਿਉਂਕਿ ਮੈਨੂੰ ਗਾਣ ਦਾ ਜ਼ਿਆਦਾ ਮੁਹਾਵਰਾ, ਇਸ ਕਰਕੇ ਪੜ੍ਹਨ ਦਾ ਘੱਟ ਹੈ, ਤੇ ਥੋੜ੍ਹੀ ਬਹੁਤ ਹੋਵੇ ਤੇ ਮਾਫੀ ਚਾਹੁੰਦਾ। ਅਸਾਂ ਪਿੱਛੇ ਮੁੜ ਕੇ ਵੇਖਿਆ ਅਸੀਂ ਇੱਕੋ ਮਾਂ ਪਿਓ ਜਾਏ। ਇਟਸ ਅਬਾਊਟ ਦ ਵੇ ਵੀ ਯੂਜ਼ ਟੂ ਲਿਵ। ਇਕੱਠੇ ਅਸੀਂ ਸਾਰੇ ਲੋਕ ਕਿਸ ਤਰ੍ਹਾਂ ਮਿਲ ਜੁਲ ਕੇ ਰਹਿੰਦੇ ਸਾਂ। ਅਸਾਂ ਪਿੱਛੇ ਮੁੜ ਕੇ ਵੇਖਿਆ ਅਸੀਂ ਇੱਕੋ ਮਾਂ ਪਿਓ ਜਾਏ। ਜਦ ਧਰਮਾਂ ਆਨ ਨਖੇੜਿਆ ਅਸੀਂ ਫੇਰ ਹੋਏ ਹਮਸਾਏ। ਅਸੀਂ ਵੰਡਿਆ ਆਪ ਪੰਜਾਬ ਨੂੰ, ਅਸੀਂ ਕੀਤਾ 2.5 ਅਸੀਂ ਉੱਥੋਂ ਅੱਗੇ ਲੰਘ ਗਏ, ਫਿਰ ਭਾਈ ਨੂੰ ਵੱਢਿਆ ਭਾਈ। ਸਾਨੂੰ ਇੰਝ ਲੜਾਇਆ ਦੁਸ਼ਮਣਾ, ਸਾਨੂੰ ਇੰਝ ਲੜਾਇਆ ਦੁਸ਼ਮਣਾ, ਸਾਨੂੰ ਐਸੀ ਅੱਗ ਲਗਾਈ। ਅਸੀਂ ਖਹਿੰਦੇ ਲੜ ਪਏ, ਅਸੀਂ ਹੋ ਗਏ ਹੱਥਾ ਪਾਈ। ਅਸੀਂ ਖੇਲ ਗਏ ਫੁਤਕਲੀਆਂ, ਅਸੀਂ ਹੋਏ ਤਾਲ ਬਤਾਲ। ਅਸੀਂ ਮਾਵਾਂ ਧੀਆਂ ਭੁੱਲ ਗਏ, ਅਸੀਂ ਕੀਤਾ ਖੂਬ ਕਿਤਾਲ। ਹੁਣ ਕਾਹਦਾ ਰੋਣਾ ਰੋਈਏ, ਅਸੀਂ ਆਪ ਹੀ ਲਾਈ ਅੱਗ। ਫਿਰ ਰਿਸ਼ਤੇ ਹੱਥੀ ਤੋੜ ਕੇ ਅਸੀਂ ਆਪ ਵੱਡੀ ਸ਼ਾਰਗ। ਜਿੱਥੇ 5 ਦਰਿਆ ਨੇ ਵਸਦੇ ਉੱਥੇ 10 ਗੁਰੂ ਅਸਥਾਨ। ਜਿਨ੍ਹੇ ਧਰਮਾਂ ਦਾ ਮੁੱਢ ਜੋੜਿਆ ਉੱਥੇ ਨਾਨਕ ਜੀ ਪ੍ਰਧਾਨ। ਇੱਕ ਪੰਜਾਬ ਦਾ ਇਸ ਕਰਕੇ ਮੈਂ ਜ਼ਿਕਰ ਕਰ ਰਿਹਾ ਕਿ ਦੇ ਆਰ all of these characters are the contributors toward our music, our poetry, ਸਾਡੀ ਹਿਸਟਰੀ, ਉਹਦੇ ਹਿੱਸੇਦਾਰ ਨੇ ਸਾਰੇ। ਅਸੀਂ ਪੰਜਾ ਸਾਹਿਬ ਵੀ ਵੇਖਿਆ, ਅਸੀਂ ਚੁੰਮਿਆ ਜਨਮ ਸਥਾਨ। ਉਹਨਾਂ ਚਰਚਾ ਕੀਤੀ ਉਸ ਦੀ ਜਿਹਦਾ ਜ਼ਿਕਰ ਹੋਇਆ ਕੁਰਾਨ। ਇੱਥੇ ਗੁਰੂ ਗ੍ਰੰਥ ਦੀ ਮਿਹਰ ਏ, ਜਿਹਨੂੰ ਪੜ੍ਹਿਆ ਕਰ ਇਸ਼ਨਾਨ। ਜਿਹੜਾ ਕਹਿੰਦਾ ਵਿੱਚੋਂ ਇੱਕ ਰੱਬ ਵਾਹਿਗੁਰੂ, ਰੱਬ ਵਾਹਿਗੁਰੂ ਭਗਵਾਨ। ਜਦ ਗੁਰੂ ਗ੍ਰੰਥ ਸਾਹਿਬ ਨੂੰ ਜਦ ਗ੍ਰੰਥ ਸਾਹਿਬ ਨੂੰ ਜਾਪਿਆ ਲੱਭੇ ਬਾਬਾ ਫਰੀਦ ਦੇ ਕੋਲ। ਵਿੱਚ ਰਾਮ ਰਹੀਮ ਦੀ ਚਰਚਾ, ਵਿੱਚੋਂ ਨਜ਼ਰ ਆਵੇ ਤਰਸ਼ੂਲ। ਤਲਵਾਰ ਹੈ ਜਿਸ ਦੀ ਖੁੰਡੀ, ਕਿਸੇ ਜਿਸ ਆਰੀ ਦੇ ਦੰਦੇ। ਮੈਂ ਵਿੱਚੋਂ ਕੱਟ ਕੇ ਪੜ੍ਹ ਰਿਹਾ। ਤਲਵਾਰ ਹੈ ਜਿਸ ਦੀ ਖੁੰਡੀ, ਕਸੇ ਜਿਸ ਆਰੀ ਦੇ ਦੰਦੇ। ਸ਼ਾਹ ਹੁਸੈਨ ਨੇ ਆਖਿਆ ਉੱਥੇ ਤਖਤ ਨਾ ਮਿਲਦੇ ਮੰਗੇ। ਅੱਛਾ ਜੀ, ਆਮ ਆਲਮੋਸਟ ਫਿਨਿਸ਼ਿੰਗ ਇਟ, ਕਮਿੰਗ ਟੂਅਰਡਸ ਜਿਹੜਾ ਸਾਡਾ ਸਬਜੈਕਟ ਹੈ ਅੱਜ ਦਾ, ਉਹਦੇ 'ਤੇ ਗੱਲ ਕਰਨੇ ਹੈ। ਪਹਿਲੀ ਗੱਲ ਇਹ ਕਿ ਜੀ ਕਲਾਸਿਕੀ ਮੌਸੀਕੀ, ਹਾਊ ਕਲਾਸਿਕੀ ਮੌਸੀਕੀ ਕੇਮ ਇਨਟੂ ਐਗਜ਼ਿਸਟੈਂਸ। ਇਹ ਤਾਂ ਸਦੀਆਂ ਦਾ ਅਮਲ ਹੈ ਕਿ ਇਸ ਤੋਂ ਪਹਿਲੇ ਸਭ ਤੋਂ ਪਹਿਲੇ ਬੋਲੀਆਂ ਅਤੇ ਫੋਕ ਅਤੇ ਆਮ ਮੌਸੀਕੀ ਜਿਹੜੀ ਇਨਸਾਨਾਂ ਦੇ ਵਿੱਚ ਰਿਵਾਜ ਪਾਉਂਦੀ ਹੈ, ਉਹ ਜਦੋਂ ਕੌਨਸ਼ੀਅਸ ਲੈਵਲ 'ਤੇ ਜਾ ਕੇ ਉਹਨੂੰ ਸੈਗਰੀਗੇਟ ਕੀਤਾ ਜਾਂਦਾ ਹੈ, ਉਹਦੀ ਕਲਾਸੀਫਿਕੇਸ਼ਨ ਕੀਤੀ ਜਾਂਦੀ ਹੈ ਔਰ ਉਹਨੂੰ ਪ੍ਰਵਾਨ ਚੜਾਇਆ ਜਾਂਦਾ, ਅਤੇ ਫਿਰ ਉਹ ਕਲਾਸਿਕੀ ਸ਼ਕਲ ਇਖਤਿਆਰ ਕਰ ਲੈਂਦਾ। ਉਹਦੇ ਰੂਲਸ ਐਂਡ ਰੈਗੂਲੇਸ਼ਨ ਸੈੱਟ ਕੀਤੇ ਜਾਂਦੇ ਨੇ। ਇਹੀ ਪੰਜਾਬ ਦੀ ਮੌਸੀਕੀ ਨਾਲ ਵੀ ਹੋਇਆ ਕਿ ਪੰਜਾਬ ਦੇ ਵਿੱਚ ਬੇਸ਼ੁਮਾਰ ਫੋਕ ਟਿਊਨਸ ਜਿਹੜੀਆਂ ਕਿ ਲੋਕ ਗਾਉਂਦੇ ਸਨ ਔਰ ਜਿਹੜੇ ਲੋਕ ਉਹਨਾਂ ਨੂੰ ਆਪਣੇ ਇਜ਼ਹਾਰ ਦਾ ਜ਼ਰੀਆ ਬਣਾਉਂਦੇ ਸਨ ਸਪੌਂਟੇਨੀਅਸਲੀ, ਉਹ ਚੀਜ਼ਾਂ ਗ੍ਰੈਜੂਅਲੀ ਜਦੋਂ ਇੰਟੈਲੈਕਚੁਅਲ ਦੀ ਨਜ਼ਰ 'ਚੋਂ ਗੁਜ਼ਰੀਆਂ, ਉਹਨਾਂ ਨੂੰ ਉਹਨਾਂ ਨੇ ਕਲਾਸੀਫਾਈ ਕੀਤਾ। ਕਲਾਸੀਫਾਈ ਇਸ ਤਰ੍ਹਾਂ ਕੀਤਾ ਜਿਸ ਤਰ੍ਹਾਂ ਹਰ ਸਾਇੰਸ ਆਪਣੇ ਮੁੱਢ ਦੇ ਨਾਲ ਬੜੇ ਖੂਬਸੂਰਤ ਤਰੀਕੇ ਦੇ ਨਾਲ ਆਪਣਾ ਇਜ਼ਹਾਰ ਕਰਦੀ। ਜਿਸ ਤਰ੍ਹਾਂ ਕੈਮਿਸਟਰੀ ਲੈ ਲਓ ਤੁਸੀਂ, ਉਹਦੇ ਵਿੱਚ ਪੀਰੀਆਡਿਕ ਟੇਬਲ 'ਚ ਤੁਸੀਂ ਦੇਖਦੇ ਹੋ ਦ ਸਿਮਿਲੈਰਿਟੀਜ਼ ਆਫ ਆਲ ਦ ਐਲੀਮੈਂਟਸ, ਇੱਕੋ ਜਗ੍ਹਾ ਇਕੱਠੇ ਹੋ ਜਾਂਦੇ ਨੇ ਉਹ ਐਲੀਮੈਂਟਸ। ਇਸ ਨੇ ਤੁਸੀਂ ਬੋਟਨੀ ਲੈ ਲਓ, ਉਹ ਪੌਦੇ ਜਿਨ੍ਹਾਂ ਦੇ ਬੀਜ ਇੱਕ ਤਰ੍ਹਾਂ ਦੇ ਹੁੰਦੇ ਨੇ, ਪੱਤੇ ਇੱਕ ਤਰ੍ਹਾਂ ਦੇ ਹੁੰਦੇ ਨੇ, ਉਹ ਵੀ ਮਿਲ ਜਾਂਦੇ ਨੇ, ਉਹਨਾਂ ਦੀ ਵੀ ਕਲਾਸੀਫਿਕੇਸ਼ਨ ਹੈ। ਫਿਰ ਜਾਨਵਰਾਂ ਦੀ ਹੈ, ਜ਼ੂਲੌਜੀ ਦੇਖ ਲਓ। ਸੋ ਐਵਰੀਥਿੰਗ ਇਜ਼ ਇੰਟਰਕਨੈਕਟਡ।
ਉਹਦੇ ਨਾਮ ਬਦਲ ਜਾਂਦੇ ਨੇ, ਨੋਰਮਸ ਬਦਲ ਜਾਂਦੇ ਨੇ, ਲੇਕਿਨ ਉਹ ਚੀਜ਼ ਜਿਹੜੀ ਹੈ ਬੁਨਿਆਦੀ ਤੌਰ 'ਤੇ ਇੱਕੋ ਹੀ ਰਹਿੰਦੀ ਹੈ। ਇਸ ਨੇ ਸਾਡੀ ਮੌਸੀਕੀ ਹੈ ਕਿ ਜਦੋਂ 7 ਸੁਰਾਂ ਤੋਂ 12 ਸੁਰਾਂ ਦੀ ਗੱਲ ਸ਼ੁਰੂ ਹੋਈ ਅਤੇ ਮੌਸੀਕੀ ਦੀ ਡਾਇਵਰਸਿਟੀ ਬਹੁਤ ਵੱਧ ਗਈ, ਮੌਸੀਕੀ ਦਾ ਜਿਹੜਾ ਘੇਰਾ ਸੀ ਉਹ ਬਹੁਤ ਵੱਧ ਗਿਆ, ਔਰ ਉਸ ਘੇਰੇ ਦੇ ਵਧਣ ਦੀ ਵਜ੍ਹਾ ਤੋਂ ਰਾਗ ਜਿਹੜੇ ਨਵੇਂ ਪੈਦਾ ਹੋਏ, ਔਰ ਉਹਦੀ ਵਜ੍ਹਾ ਤੋਂ ਸਾਨੂੰ ਇੱਕ ਠਾਠ ਸਿਸਟਮ ਵੀ ਬਣਾਉਣਾ ਪਿਆ। ਔਰ ਠਾਠ ਸਿਸਟਮ ਐਸੇ ਕਰਕੇ ਬਣਾਇਆ ਗਿਆ ਕਿ ਜਿਸ ਤਰ੍ਹਾਂ 2 + 2 4, 2 ਦੂਣੀ 4, ਅਤੇ ਇਸ ਤਰ੍ਹਾਂ 3 ਦੂਣੀ 6, 4 ਦੂਣੀ 8, ਇਸ ਤਰੀਕੇ ਦੇ ਨਾਲ ਵੰਸ ਤੁਹਾਨੂੰ ਇਹ ਦੱਸਿਆ ਜਾਵੇ ਕਿ ਯਾਰ ਸਾਗਾ ਮਾਧਾ ਨੀਸਾ ਭੈਰਵੀਂ ਠਾਠ, ਅਤੇ ਤੁਸੀਂ ਕੀ ਕਹੋਗੇ ਕਿ ਭੈਰਵੀਂ ਠਾਠ, ਹਾਂ ਸਾਰੇ ਸੁਰ ਕੋਮਲ ਲੱਗਦੇ ਨੇ, ਮਤਲਬ ਇਹਦੇ ਜਿੰਨੇ ਸੁਰ ਲੈਣ ਕੋਮਲ ਲੱਗਣਗੇ। ਸੋ ਇਟਸ ਵੈਰੀ ਈਜ਼ੀਲੀ ਕੰਪਰੀਹੈਂਸਿਬਲ ਫॉर ਅ ਨੋਰਮਲ ਪਰਸਨ, ਤੁਸੀਂ ਉਹਨੂੰ ਚੀਜ਼ ਨੂੰ ਅੰਡਰਸਟੈਂਡ ਕਰ ਸਕਦੇ ਹੋ। ਹੁਣ ਦੇਖਣਾ ਹੈ ਕਿ ਪੰਜਾਬ ਦੀ, ਕਿਉਂਕਿ ਤਾਰੀਖ ਜਿਹੜੀ ਹੈ ਨਾ, ਇਟਸ ਵੈਰੀ ਬੜੀ ਜ਼ਖੀਮ ਤਾਰੀਖ ਹੈ, ਕਿਉਂਕਿ ਇਹ ਸ਼ੁਰੂ ਹੁੰਦੀ ਹੈ ਬਿਫੋਰ ਦ ਰਿਕਾਰਡਡ ਹਿਸਟਰੀ। ਕਿ ਪਹਿਲੀ ਗੱਲ ਤਾਂ ਹੈ ਕਿ ਇੱਥੇ ਸਾਰੇ ਜਿਹੜੇ ਤੁਹਾਡੇ ਸਕ੍ਰਿਪਚਰਸ ਨੇ, ਹਿੰਦੂ ਸਕ੍ਰਿਪਚਰਸ ਇੱਥੇ ਲਿਖੇ ਗਏ ਨੇ। ਦਰਿਆਏ ਸਿੰਧ ਦੀ ਇੱਕ ਜਿਹੜੀ ਤਹਿਜ਼ੀਬ ਹੈ ਉਹਦੇ ਨਾਲ ਜੁੜੀਆਂ ਇਹ ਚੀਜ਼ਾਂ ਨੇ। 4 ਵੇਦ ਜਿਹੜੇ, ਜਿਹਦੇ 'ਚ ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵੇਦ, ਇਹ ਸਾਰੇ ਵੇਦਾਂ ਇੱਥੇ ਲਿਖੇ ਗਏ ਨੇ। ਇਹਦੇ ਸਾਮਵੇਦ ਨੂੰ ਤਾਂ ਮਿਊਜ਼ਿਕ ਦਾ ਵੇਦ ਕਿਹਾ ਜਾਂਦਾ ਹੈ, ਔਰ ਕਿਹਾ ਜਾਂਦਾ ਕਿ ਜੀ ਮੌਸੀਕੀ ਪਹਿਲੇ ਇੱਕ ਸੁਰ 'ਚ ਹੁੰਦੀ ਸੀ, ਇੱਕ ਸੁਰ ਦੇ ਨਾਲ ਤਪੱਸਿਆ ਹੁੰਦੀ ਸੀ, ਕਿਉਂਕਿ ਇਟ ਯੂਜ਼ਡ ਟੂ ਬੀ ਯੂਜ਼ਡ ਫॉर ਮੈਡੀਟੇਸ਼ਨ। ਲਾਈਕ ਯਦਾ ਯਦਾ ਧਰਮਸਯ ਗਲਾਨੀਰ ਭਵਤ ਭਾਰਤ, ਅਗਰ ਤੁਸੀਂ ਇਹ ਸ਼ਲੋਕ ਸੁਣਿਆ ਹੈਗਾ ਟੀ ਵੀ 'ਤੇ ਅਕਸਰ, ਅਤੇ ਇਹ 2 ਜਾਂ 3 ਸੁਰ ਦੇ ਵਿੱਚ ਗਾਉਂਦੇ ਨੇ, ਯਦਾ ਯਦਾ ਧਰਮਸਯ ਗਲਾਨੀਰ ਭਵਤ ਭਾਰਤ। ਹੁਣ ਇਹ ਮੌਸੀਕੀ ਦਾ ਉਦੋਂ ਸਟੈਂਡਰਡ ਸੀ। ਇਸ ਤੋਂ ਪਹਿਲੇ ਇੱਕ ਸੁਰ ਦੀ ਮੌਸੀਕੀ ਵੀ ਸੀ, ਉਹਦੇ ਸੀ ਕਿ ਸ਼ਲੋਕਾਸ ਜਿਹੜੇ ਪੜ੍ਹੇ ਜਾਂਦੇ ਸਨ, ਉਹਦੇ ਵਿੱਚ ਮੁਖਤਲਿਫ ਸਗਨ ਜਟਾ ਮੰਦਨ ਸਰੂਪ ਨਿਕਸਤ ਉਮੰਗ ਹੋ, ਲੈ ਦਾ ਉਹਦੇ 'ਚ ਅਮਲ ਦਖਲ ਹੁੰਦਾ ਸੀ। ਸਗਨ ਜਟਾ ਮੰਦਨ ਸਰੂਪ ਨਿਕਸਤ ਉਮੰਗ ਹੋ, ਗੰਗਧਰ ਸ਼ਿਵਕੰਠ ਪ੍ਰदेश प्रचलवत हर लटकत नीले कंठ पे सर पे माल डमरू द्वानी बाज, दम 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 शिव तांडव नृत्य करत तथैया हम नमत शिष्य कल्याण है तू, शिव जय 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 शिव जय 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 शिव जय जय जय। ਤੇ ਇਹ ਸ਼ਲੋਕ ਕਿਸ ਤਰ੍ਹਾਂ ਲੋਕ ਆਪਣਾ ਇਜ਼ਹਾਰ, ਕਿਉਂਕਿ ਕਲਾਸਿਕੀ ਮੌਸੀਕੀ ਵਾਜ਼ ਓਨਲੀ ਰਿਸਟ੍ਰਿਕਟਿਡ ਫॉर ਦ ਵਰਸ਼ਿਪ। ਇਹਦੇ ਵਿੱਚ ਆਮ ਲੋਕਾਂ ਨੂੰ ਅਮਲ ਦਖਲ ਦਾ ਹਿੱਸਾ ਨਹੀਂ ਸੀ। ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਆਮ ਬੰਦੇ ਨੂੰ ਰਾਗਾਂ ਦੇ ਬਾਰੇ 'ਚ ਗੱਲ ਕਰਨ ਦੀ ਵੀ ਇਜਾਜ਼ਤ ਨਹੀਂ ਸੀ, ਬਲਕਿ ਪਨਿਸ਼ਮੈਂਟ ਸਨ, ਕਿਉਂਕਿ ਜ਼ਾਤ ਪਾਤ ਦੇ ਨਿਜ਼ਾਮ ਦੇ ਵਿੱਚ, ਖਾਸ ਕਾਸਟ ਸਿਸਟਮ ਦੇ ਵਿੱਚ ਇਹ ਇਜਾਜ਼ਤ ਖਾਸ ਲੋਕਾਂ ਨੂੰ ਸੀ ਕਿ ਉਹ ਆਪਣਾ ਇਜ਼ਹਾਰ ਕਰ ਸਕਦੇ ਨੇ। ਉਹ ਮਿਊਜ਼ਿਕ ਦੇ ਵਿੱਚ ਕੋਈ ਤਨਵੋ ਔਰ ਕੋਈ ਨਵੀਂ ਗੱਲ ਕਰਨਾ ਚਾਹਣ ਤਾਂ ਉਹ ਰਾਗਾਂ ਦੀ ਸੂਰਤ 'ਚ ਕਰ ਸਕਦੇ ਨੇ, ਪਰ ਆਮ ਬੰਦਿਆਂ ਨੂੰ ਇਹ ਇਜਾਜ਼ਤ ਨਹੀਂ ਸੀ। ਇਸ ਕਰਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਔਰ ਅੱਜ ਕੱਲ੍ਹ ਤਾਂ ਤੁਸੀਂ ਦੇਖਦੇ ਹੋ ਕਿ ਮੌਸੀਕੀ ਹਰ ਬੰਦਾ ਹੀ ਕਰ ਰਿਹਾ ਹੈ, ਔਰ ਕੋਈ ਵੀ ਕਾਬਿਲ ਤਾਜ਼ੀਰ ਨਹੀਂ, ਜਿਸ ਤਰ੍ਹਾਂ ਵੀ ਕਰ ਰਿਹਾ ਠੀਕ ਕਰ ਰਿਹਾ ਹੈ। ਅਤੇ ਕਲਾਸਿਕੀ ਮੌਸੀਕੀ ਜਿਹੜੀ ਹੈ, ਅਗਰ ਅਸੀਂ ਇਹਨਾਂ ਨੂੰ ਸ਼ੁਰੂ ਤੋਂ ਲਈਏ ਤਾਂ ਸਾਡੇ ਕੋਲ ਛੰਦ ਪ੍ਰਬੰਧ ਇੱਕ ਧੁਰਪਦ ਤੋਂ ਪਹਿਲੇ ਇੱਕ ਕਲਾਸੀਕਲ ਫਾਰਮ ਆਫ ਮਿਊਜ਼ਿਕ ਸੀ, ਜਿਹਦੇ ਛੰਦ ਪੜ੍ਹਦੇ ਸਨ ਲੋਕ, ਔਰ ਇਟ ਵਾਜ਼ ਵੈਰੀ ਕਲੋਜ਼ ਟੂ ਫੋਕ ਮਿਊਜ਼ਿਕ ਆਫ ਦ ਟਾਈਮ। ਬਟ ਵਿਦ ਦ ਪੈਸੇਜ ਆਫ ਟਾਈਮ, ਜਦੋਂ ਗ੍ਰੈਜੂਅਲੀ ਧੁਰਪਦ ਨੇ ਜਨਮ ਲਿਆ, ਜਿਹੜਾ ਕਿ ਪਿਓਰ ਹਿੰਦੂ ਮਿਊਜ਼ਿਕ ਹੈ, ਜਿਹਨੂੰ ਕਿ ਤੁਸੀਂ ਇਹਦੇ 'ਚ ਬਾਅਦ 'ਚ ਜਾ ਕੇ ਇਹਦੇ 'ਚ ਬੜਾ ਇੱਕ ਰੈਵੋਲੂਸ਼ਨ ਆਇਆ, ਲੇਕਿਨ ਸ਼ੁਰੂ ਇੱਥੋਂ ਹੀ ਹੋਇਆ। ਸ਼ੁਰੂ ਇੱਥੋਂ ਹੋਇਆ ਕਿ ਤੁਸੀਂ ਧੁਰਪਦ ਦੇ 4 ਹਿੱਸੇ ਬਣਾਤੇ ਗਏ। ਅਸਥਾਈ ਅੰਤਰਾ ਸੰਚਾਰੀ ਭੋਗ ਜਾਣਦੇ ਨੇ, ਆਇਸ਼ਾ ਬੈਠੇ ਨੇ ਇੱਥੇ, ਦੱਸਣਗੇ ਤੁਹਾਨੂੰ ਹੁਣੇ ਗਾ ਕੇ। ਅਤੇ ਉਹ ਧੁਰਪਦ ਜਿਹੜਾ ਸੀ ਇਹ ਬੜਾ ਰਿਸਟ੍ਰਿਕਟਿਡ ਸੀ। ਜਿਹੜੇ ਨੋਰਮਸ ਅਸੀਂ ਮਜ਼ਹਬੀ ਅਕੀਦਤ ਵਾਸਤੇ ਜਿਹੜੇ ਅਸੀਂ ਰੱਖੇ ਨੇ, ਉਹ ਆਵਾਜ਼ ਦੇ ਜ਼ੇਰੋ ਬਮ 'ਚ ਵੀ ਇੱਕ ਅਕੀਦਤ ਦਾ, ਯਾਨੀ ਕਿ ਉਹਦੇ 'ਚ ਤਾਨ ਦੀ ਇਜਾਜ਼ਤ ਨਹੀਂ ਸੀ, ਉਹਦੇ 'ਚ ਬਹੁਤੀ ਗਮਕ ਦੀ ਇਜਾਜ਼ਤ ਨਹੀਂ ਸੀ। ਔਰ ਉਹਦਾ ਵਜ੍ਹਾ ਇਹ ਦੱਸਦੇ ਨੇ ਕਿ ਜਦੋਂ ਤੁਸੀਂ ਗਾਇਕੀ ਦੇ ਵਿੱਚ ਬਹੁਤ ਜ਼ਿਆਦਾ
ਬਾਰੀਕੀਆਂ ਔਰ ਨੋਵਲਟੀ ਕ੍ਰੀਏਟ ਕਰਦੇ ਹੋ ਤੇ ਜਿਹੜਾ ਟੈਕਸਟ ਹੈ ਨਾ ਉਹਦਾ ਮੈਸੇਜ ਦੱਬ ਜਾਂਦਾ ਹੈ। ਇਸ ਕਰਕੇ ਇਹਨੂੰ ਸਿੰਪਲ ਰੱਖਣਾ, ਗਾਣੇ ਨੂੰ ਸਿੰਪਲ ਰੱਖਣਾ ਔਰ ਟੈਕਸਟ ਨੂੰ ਜਿਹੜਾ ਹੈ ਉਹਨੂੰ ਅੱਗੇ ਰੱਖਣਾ ਇਹ ਜ਼ਰੂਰੀ ਹੈ। ਲੇਕਿਨ ਆਹਿਸਤਾ ਆਹਿਸਤਾ ਤੁਰਪਤ ਜਿਹੜਾ ਉਹ ਵੱਧਦਾ ਮੁਸਲਮਾਨਾਂ ਦੇ ਦੌਰ, ਜਦੋਂ ਸਲਾਤੀਨ ਦੇ ਬਾਅਦ ਮੁਸਲਮਾਨਾਂ ਦਾ ਦੌਰ ਮਸਲਨ ਦਰਬਾਰਾਂ ਦੇ ਵਿੱਚ ਜਦੋਂ ਮੌਸੀਕੀ ਆ ਗਈ ਤੇ ਵੱਡੇ ਫਨਕਾਰ ਜਿਹੜੇ ਸਨ ਉਹ ਵੀ ਤੁਰਪਤ ਅੰਗ ਦਾ ਹੀ ਗਾਉਂਦੇ ਸਨ। ਤਾਨਸੇਨ ਵੀ ਤੁਰਪਤ ਹੀ ਗਾਉਂਦੇ ਸਨ। ਕਹਿੰਦੇ ਵੀ ਨੇ ਕਿ ਤੁਰਪਤ ਅੰਗ ਦਾ ਖਿਆਲ ਵੀ ਗਾਉਂਦੇ ਸਨ, ਕਿਉਂਕਿ ਖਿਆਲ ਗੇਵ ਦੈਮ ਲਿਬਰਟੀ ਟੂ ਜਸਟ ਗੋ ਆਊਟ ਆਫ ਦ ਰੈਲਮ, ਗੋ ਆਊਟ ਆਫ ਦ ਬਾਕਸ, ਕਿ ਤੁਰਪਤ 'ਚ ਤੁਸੀਂ ਰੱਬ, ਉਹਨਾਂ ਦਾ ਭਗਵਾਨ, ਉਹਦਾ ਜ਼ਿਕਰ ਹੈ। ਖਿਆਲ ਦੇ ਆਉਣ ਦੇ ਨਾਲ ਕੀ ਹੋਇਆ ਕਿ ਬਾਦਸ਼ਾਹ ਦੀ ਸਤਾਇਸ਼ ਸ਼ੁਰੂ ਹੋ ਗਈ, ਤੂੰ ਹੈ ਮੁਹੰਮਦ ਸ਼ਾਹ। ਔਰ ਇੱਥੇ ਤੇ ਤੁਹਾਨੂੰ ਪਤਾ ਹੈ ਇਹ ਕਲਚਰ ਬਹੁਤ ਹੈ, ਇਹ ਉਦੋਂ ਦਾ ਚੱਲਿਆ ਹੈ। ਅਤੇ ਖਿਆਲ ਦੀ ਤਰੱਕੀ ਦੀ ਵਜ੍ਹਾ ਇਹ ਵੀ ਹੈ ਕਿ ਬਾਦਸ਼ਾਹ ਨੇ ਕਿਹਾ ਤਾਂ ਬਹੁਤ ਅੱਛੀ ਗੱਲ ਹੈ, ਸਾਡਾ ਨਾਮ ਫੈਲਾ ਰਹੇ ਨੇ, ਇਹਨਾਂ ਨੂੰ ਹੋਰ ਪੈਸੇ ਦਿਓ। ਅਤੇ ਉਹਨਾਂ ਨੇ ਉਸ ਚੀਜ਼ ਨੂੰ ਕੈਪੀਟਲਾਈਜ਼ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਖਿਆਲ ਦੇ ਵਿੱਚ ਜਿਹੜੇ ਮੋਸਟਲੀ ਬੰਦਿਸ਼ਾਂ ਲਿਖੀਆਂ ਗਈਆਂ ਉਹਦੇ ਵਿੱਚ ਕਿਸੇ ਨਾ ਕਿਸੇ ਬਾਦਸ਼ਾਹ ਦਾ, ਕਿਸੇ ਆਪਣੇ ਜਿਹੜਾ ਉਹਨਾਂ ਦਾ ਉਸ ਵਕਤ ਲੀਡਰ ਹੁੰਦਾ ਸੀ ਉਹਦਾ ਜ਼ਿਕਰ ਜ਼ਰੂਰ ਹੁੰਦਾ ਸੀ। ਹਾਂ, ਇੱਕ ਇਹਦੇ 'ਚ ਰਸਤਾ ਬਣਦਾ ਕਵਾਲੀ ਦਾ। ਮੁਸਲਮਾਨ ਮੌਸੀਕੀ 'ਚ ਕਿਸ ਤਰ੍ਹਾਂ ਐਂਟਰ ਹੋਏ? ਦੇ ਐਂਟਰਡ ਥਰੂ ਕਵਾਲੀ, ਬਿਕੋਜ਼ ਦੇ ਵਰ ਆਈ ਥਿੰਕ ਦੇ ਵਰ ਫੀਲਿੰਗ ਏਲੀਅਨ ਕਿ ਯਾਰ ਹਿੰਦੂ ਤੇ ਮੌਸੀਕੀ ਗਾਉਂਦੇ ਨੇ, ਇਹ ਤੇ ਗਾ ਕੇ ਇਬਾਦਤ ਕਰਦੇ ਨੇ, ਸਾਡੀ ਗੱਲ ਤੇ ਕੋਈ ਸੁਣਦਾ ਨਹੀਂ, ਇੱਥੇ ਇਹਨਾਂ ਨੂੰ ਗੱਲ ਕਿਸ ਤਰ੍ਹਾਂ ਸੁਣਾਈਏ? ਅਤੇ ਉਹਨਾਂ ਨੇ ਇੱਕ ਪ੍ਰੋਵੀਜ਼ਨ, ਇੱਕ ਉਹਨਾਂ ਨੇ ਰਸਤਾ ਕੱਢਿਆ ਕਿ ਯਾਰ ਅਸੀਂ ਵੀ ਕੁਛ ਗਾ ਕੇ ਇਹਨਾਂ ਨੂੰ ਆਪਣਾ ਪੈਗਾਮ ਪਹੁੰਚਾਈਏ। ਵਾਈ ਨਾਟ ਕਿ ਅਸੀਂ ਆਪਣਾ ਪੈਗਾਮ ਇਹਨਾਂ ਨੂੰ ਦੇ ਸਕੀਏ ਔਰ ਸਾਡੇ ਪੈਗਾਮ ਤੋਂ ਵੀ ਫਾਇਦਾ ਚੁੱਕਣ ਔਰ ਸਾਡੇ ਵੱਲ ਰਾਗਿਬ ਹੋਣ। ਕਿਉਂਕਿ ਮੁਸਲਮਾਨ ਜਦੋਂ ਇੱਥੇ ਹਕੂਮਤਾਂ ਬਣਾਉਣ ਲੱਗ ਪਏ ਅਤੇ ਉਹ ਨੰਬਰ ਗੇਮ 'ਚ ਪੈ ਗਏ, ਉਹਨਾਂ ਨੂੰ ਅਹਿਸਾਸ ਹੋਇਆ ਕਿ ਅਸੀਂ ਬਹੁਤ ਘੱਟ ਹਾਂ, ਸਾਨੂੰ ਵਧਣਾ ਚਾਹੀਦਾ ਹੈ। ਅਤੇ ਇਹਨਾਂ ਨੇ ਹਜ਼ਰਤ ਅਮੀਰ ਖੁਸਰੋ ਦਾ ਨਾਮ ਪਹਿਲੇ ਆਉਂਦਾ ਹੈ, ਜਿਨ੍ਹਾਂ ਨੇ ਕਵਾਲੀ ਦੀ ਬੁਨਿਆਦ ਰੱਖੀ ਔਰ ਬੁਨਿਆਦ ਉਹਨਾਂ ਦਾ ਭਜਨ ਹੀ ਸੀ। ਭਜਨ ਤੋਂ ਹੀ ਮੁਤਾਸਰ ਹੋ ਕੇ ਕਿ ਅਸੀਂ ਵੀ ਆਪਣੇ ਬਜ਼ੁਰਗਾਂ ਦੇ, ਆਪਣੇ ਔਲੀਆ ਅੱਲਾ ਦਾ ਜ਼ਿਕਰ ਕਰਾਂਗੇ ਅਤੇ ਉਹਦੇ ਨਾਲ ਸਾਨੂੰ ਫਾਇਦਾ ਹੋਏਗਾ। ਕਿ ਹੋਇਆ, ਔਰ ਉਹਦੇ ਨਾਲ ਇੱਕ ਬੈਰੀਅਰ ਇਹ ਵੀ ਤੋੜਿਆ ਕਿ ਹਜ਼ਰਤ ਨਿਜ਼ਾਮੁਦੀਨ ਔਲੀਆ ਬਾਕਾਇਦਾ ਰਕਸ ਵੀ ਕਰਦੇ ਸਨ। ਹਜ਼ਰਤ ਨਿਜ਼ਾਮੁਦੀਨ ਔਲੀਆ ਅਤੇ ਅਮੀਰ ਖੁਸਰੋ ਆਪਣੇ ਮੁਸਾਹਬੀਨ ਨਾਲ, ਅਤੇ ਉਹ ਬੈਰੀਅਰਸ ਤੋੜ ਰਹੇ ਸਨ ਕਿ ਲੋਕਾਂ ਨੂੰ ਅਟਰੈਕਟ ਕਰਨ ਵਾਸਤੇ ਕਿ ਯਾਰ ਆਓ, ਅਸੀਂ ਵੀ ਕੋਈ ਐਡੇ ਰਿਜਿਡ ਨਹੀਂ ਹੈਗੇ। ਕਿਉਂਕਿ ਮੌਲਵੀ ਦਾ ਇਸਲਾਮ ਜ਼ਰਾ ਰਿਜਿਡ ਸੀ, ਉਹਦੇ ਤੋਂ ਲੋਕ ਨੱਸਦੇ ਸਨ। ਲੇਕਿਨ ਇਹ ਜਿਹੜਾ ਇਸਲਾਮ ਸੀ ਇਹਦੇ ਵਿੱਚ ਇੱਕ ਲਿਬਰੇਸ਼ਨ ਨਜ਼ਰ ਆ ਰਹੀ ਸੀ, ਲੱਗ ਰਿਹਾ ਸੀ ਕਿ ਕੁਝ ਲੋਕ ਹੋਰ ਵੀ ਤਰ੍ਹਾਂ ਸੋਚਦੇ ਨੇ। ਫਿਰ ਉਹਨਾਂ ਨੇ ਜਿਹੜਾ ਤੀਸਰਾ ਹਥਿਆਰ ਸੀ ਉਹ ਸੀ ਜ਼ਾਤ ਪਾਤ ਦੇ ਨਿਜ਼ਾਮ ਨੂੰ ਤੋੜਨ ਦਾ ਇੱਕ ਰਸਤਾ, ਦੇ 'ਚ ਉਹਨਾਂ ਨੇ ਬੈਠ ਕੇ ਨਾਲ ਖਾਣਾ ਸ਼ੁਰੂ ਕਰ ਦਿੱਤਾ, ਉਹਨਾਂ ਲੋਕਾਂ ਦੇ ਨਾਲ ਮੁਸਾਫਾ ਸ਼ੁਰੂ ਕਰ ਦਿੱਤਾ, ਇੱਕ ਕੋਈ ਬਰਤਨ ਦੇ ਵਿੱਚ ਪਾਣੀ। ਇਹ ਹੈ ਤੇ ਇੱਕ ਬੜਾ ਅੱਛਾ ਅਮਲ ਹੈ, ਲੇਕਿਨ ਇਹਦਾ ਪੋਲੀਟੀਕਲ ਫਾਇਦਾ ਕੀ ਹੋਇਆ ਕਿ ਪੀਪਲ ਸਟਾਰਟਡ ਟੂ ਕਨਵਰਟ ਟੂ ਇਸਲਾਮ, ਔਰ ਬਹੁਤ ਤਾਦਾਦ ਦੇ ਵਿੱਚ ਫਿਰ ਮੁਸਲਮਾਨ ਹੋਏ। ਔਰ ਉਸ ਤੋਂ ਬਾਅਦ ਤੁਸੀਂ ਦੇਖਿਆ ਕਿ ਆਉਂਦੇ ਮੁਗਲਿਆ ਸਲਤਨਤ ਦੀ ਜਦੋਂ ਬੁਨਿਆਦ ਰੱਖੀ ਗਈ ਉਦੋਂ ਹਿੰਦੁਸਤਾਨ 'ਚ ਕਾਫੀ ਮੁਸਲਮਾਨ ਸਨ, ਔਰ ਅਕਬਰ ਦੇ ਆਉਂਦੇ ਤਾਂ ਬਹੁਤ ਜ਼ਿਆਦਾ ਇੱਕ ਸਾਡਾ ਜਿਹੜਾ ਕਲਚਰ ਹੈ ਉਹ ਬਹੁਤ ਜ਼ਿਆਦਾ ਫੈਲ ਚੁੱਕਿਆ ਸੀ, ਇਸਲਾਮ ਲੋਕਾਂ ਨੇ ਬਹੁਤ ਜ਼ਿਆਦਾ ਕਬੂਲ ਕਰ ਲਿਆ ਸੀ। ਔਰ ਸੰਗੀਤ ਜਿਹੜਾ ਹੈ, ਤਾਨਸੇਨ ਜੀ ਦਾ ਨਾਮ ਵਿੱਚ ਆਉਂਦਾ ਹੈ ਕਿ ਉਹਨਾਂ ਨੇ ਜਿਹੜੇ ਕਿ ਸੈਨੀਏ ਸਨ, ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਕਿ ਉਹਨਾਂ ਦੇ ਉਸਤਾਦ ਗਵਾਲੀਆਰੀ ਸਨ। ਉਹ ਜਿਹੜੇ ਗਵਾਲੀਆਰ ਉਦੋਂ ਤੁਰਪਤ ਕਿਉਂਕਿ ਚੱਲਦਾ ਸੀ ਅਤੇ ਤੁਰਪਤ ਦੇ ਘਰਾਨੇ ਵੀ ਸਨ। ਔਰ ਜਿਹੜਾ ਖਿਆਲ ਦੇ ਵੱਲ ਗ੍ਰੈਜੂਅਲ ਜਿਹੜਾ ਰਜੂ ਹੋਇਆ ਹੈ ਉਹ ਐਸੇ ਤਰੀਕੇ ਦੇ ਨਾਲ ਹੋਇਆ ਕਿ ਮੌਸੀਕੀ ਜਿਹੜੀ ਹੈ ਉਹ ਤੁਰਪਤ ਤੋਂ ਅੱਗੇ ਚੱਲਦੀ ਆ ਕੇ ਘਰਾਨਿਆਂ ਦੇ ਜਦੋਂ ਵਜੂਦ ਆਏ ਨੇ, ਖਿਆਲ ਦੇ ਘਰਾਨਿਆਂ ਦੇ, ਉਦੋਂ ਤੱਕ ਪੂਰੀ ਤਰ੍ਹਾਂ ਖਿਆਲ ਗਾਇਕੀ ਜਿਹੜੀ ਰਾਈਜ ਹੋ ਚੁੱਕੀ ਸੀ। ਅਤੇ ਹੁਣ ਖਿਆਲ ਔਰ ਤੁਰਪਤ ਜਿਹੜਾ ਹੈ, ਅੱਜ ਵੀ ਤੁਰਪਤ ਦੇ ਘਰਾਨੇ ਮੌਜੂਦ ਨੇ, ਲੇਕਿਨ ਤੁਸੀਂ ਗੌਰ ਕਰੋ ਤਾਂ ਉਹ ਵੀ ਮੁਸਲਮਾਨ ਹੀ ਨੇ ਜਿਹੜੇ ਘਰਾਨੇਦਾਰ ਲੋਕ ਨੇ। ਤੁਸੀਂ ਦੇਖੋ ਕਿ ਮੌਸੀਕੀ ਜਿਹੜੀ ਹੈ ਖਿਆਲ ਗਾਇਕੀ ਤੱਕ ਆਉਂਦੀ ਇਹਦੀ ਡਾਇਵਰਸੀਫਿਕੇਸ਼ਨ ਹੋਰ ਹੋ ਗਈ, ਔਰ ਲਾਈਟ ਮਿਊਜ਼ਿਕ ਜਿਹੜਾ ਨਾ ਉਹਦੇ ਵੱਲ ਵੀ ਰਗਬਤ ਹੋਣਾ ਸ਼ੁਰੂ ਹੋਈ, ਜਿਹਦੇ ਠੁਮਰੀ, ਜਿਹਦੇ ਵਿੱਚ ਡਾਂਸ ਦਾ ਵੀ ਇੱਕ ਐਲੀਮੈਂਟ ਸ਼ਾਮਿਲ ਕਰਨਾ ਜ਼ਰੂਰੀ ਸੀ। ਇਹਦੇ 'ਚ ਪੰਜਾਬ ਦੀ, ਕਿਉਂਕਿ ਮੈਂ ਇਸ ਕਰਕੇ ਗੱਲ ਪੰਜਾਬ ਵਾਲੀ ਆ ਰਹੇ ਕਿ ਮੌਸੀਕੀ ਦੇ ਸਾਰੇ ਘਰਾਣੇ ਜਿਹੜੇ ਨੇ
ਸਿਵਾਏ ਇੱਕ ਪਟਿਆਲਾ ਘਰਾਣੇ ਦੇ ਮੋਸਟਲੀ ਜਿਹੜੇ ਨੇ ਉਹ ਸੈਂਟਰਲ ਇੰਡੀਆ 'ਚ ਉਹਨਾਂ ਦਾ ਵਜੂਦ ਹੈ। ਉਹਨਾਂ ਦਾ ਇਰਤਕਾ ਉੱਥੋਂ ਹੀ ਹੋਇਆ, ਜਨਮ ਉੱਥੋਂ ਹੋਇਆ। ਔਰ ਜਿਹੜਾ ਪਟਿਆਲਾ ਘਰਾਣਾ ਸੀ ਉਹ ਵੀ 4 ਤੋਂ 5 ਘਰਾਣਿਆਂ ਦੇ ਸ਼ਾਗਿਰਦ ਸਨ ਜਿਹੜੇ ਕਿ ਦੇ ਵਰ ਲੋਕੇਟਡ ਇਨਟੂ ਦਿੱਲੀ, ਆਗਰਾ, ਇੱਧਰ ਉੱਧਰ। ਅਤੇ ਉਹ ਘਰਾਣੇ ਜਿਹੜੇ ਪਹਿਲੇ ਤੋਂ ਮੌਜੂਦ ਸਨ ਉਹ ਧੁਰਪਦ ਦੇ ਐਲੀਮੈਂਟਸ ਨੂੰ ਨਾਲ ਲੈ ਕੇ ਚੱਲ ਰਹੇ ਸਨ। ਕਿਸ ਤਰ੍ਹਾਂ ਕਿ ਸਾਡਾ ਜਿਹੜਾ ਖਿਆਲ ਦਾ ਜਿਹੜਾ ਵਿਲੰਬਿਤ ਦਾ ਅਮਲ ਹੈ, ਜਿਹੜਾ ਪਹਿਲਾ ਸਾਡਾ ਸਬਜੈਕਟ ਰਾਗ ਨੂੰ ਖੋਲ੍ਹਣ ਦਾ, ਉਹ ਧੁਰਪਦ ਦੇ ਬਹੁਤ ਕਰੀਬ ਹੈ, ਬਲਕਿ ਧੁਰਪਦ ਤੋਂ ਮੁਸਤਾਰ ਹੀ ਹੈ ਕਹਿ ਲਓ ਕਿ ਉਹ ਮੌਸੀਕੀ ਅਸੀਂ ਉੱਥੋਂ ਲੈ ਕੇ ਅੱਗੇ ਚਲੇ ਹਾਂ। ਰਾਗ ਦੀ ਬੜ੍ਹਤ ਕੀਤੀ, ਜਿਸ ਤਰ੍ਹਾਂ ਉਹਦੇ 'ਚ ਵੀ ਤਾਨ ਦੀ ਜ਼ਿਆਦਾ ਗੁੰਜਾਇਸ਼ ਨਹੀਂ ਹੈ, ਲੇਕਿਨ ਉਸ ਤੋਂ ਬਾਅਦ ਦੁਰਤ ਜਿਹੜਾ ਹੈ 18ਵੀਂ ਸਦੀ ਈਸਵੀ ਦੇ ਵਿੱਚ ਤਕਰੀਬਨ ਜਾ ਕੇ ਇਹਨਾਂ ਨੇ ਤਾਨ ਜਿਹੜੀ ਹੈ ਉਹਦੇ ਵਿੱਚ ਲਾਜ਼ਮੀ ਹਿੱਸਾ ਕਰਾਰ ਦਿੱਤੀ ਖਿਆਲ ਦਾ। ਔਰ ਖਿਆਲ ਜਿਹੜਾ ਹੈ ਉਹ ਫਿਰ ਇੱਕ ਅੱਜ ਦੀ ਸ਼ਕਲ ਜੋ ਹੈ ਉਹ ਖਿਆਲ ਦੀ ਤੁਹਾਨੂੰ ਨਜ਼ਰ ਆ ਰਹੀ, ਉਹਦੇ ਵਿੱਚ ਤਾਨਬਾਜ਼ੀ ਵੀ ਹੈ, ਉਹਦੇ ਸਾਰਾ ਕੁਛ ਹੀ ਮੌਜੂਦ ਹੈ। ਹੁਣ ਪੰਜਾਬ ਦੇ ਵਿੱਚ ਅੱਗੇ ਪਿੱਛੇ ਹੋ ਜਾਂਦੀਆਂ ਨੇ ਚੀਜ਼ਾਂ। ਪੰਜਾਬ ਦੀ ਜਿਹੜੀ ਫੋਕ ਹੈਰੀਟੇਜ ਹੈ ਉਹਦਾ ਬੜਾ ਕੰਟਰੀਬਿਊਸ਼ਨ ਹੈ। ਮਤਲਬ ਅਸੀਂ ਇੱਥੇ ਟੱਪੇ ਵੀ ਗਾਉਂਦੇ ਸੀ, ਅਸੀਂ ਇੱਥੇ ਗਿੱਧੇ ਵੀ ਪਾਉਂਦੀਆਂ ਸਨ ਕੁੜੀਆਂ, ਢੋਲੇ, ਮਾਈਏ, ਐਂਡ ਦੇ ਮਸਟ ਹੈਵ ਬੀਨ ਇਨ ਸਮ ਸੌਰਟ ਆਫ ਸਕੇਲ। ਉਹ ਕਿਹੜੇ ਸਕੇਲ ਸਨ? ਦੈਟ ਵਾਜ਼ ਦ ਕੰਟਰੀਬਿਊਟਿੰਗ ਫੈਕਟਰ ਇਨ ਟੂ ਆਰ ਮੇਨ ਮਿਊਜ਼ਿਕ। ਉਹ ਜਿਹੜੀ ਚੀਜ਼ ਸੀ ਨਾ, ਉੱਥੋਂ ਲੋਕਾਂ ਨੇ ਬਹੁਤ ਸਾਰੀਆਂ ਸ਼ਕਲਾਂ ਵੀ ਲਿੱਤੀਆਂ, ਉੱਥੋਂ ਬਹੁਤ ਜ਼ਿਆਦਾ ਲੋਕਾਂ ਨੇ ਮਿਊਜ਼ਿਕ ਨੂੰ ਅਪਣਾਇਆ ਔਰ ਉਹਨਾਂ ਨੂੰ ਰਾਗਾਂ ਦੀ ਸ਼ਕਲ ਦੇ ਵਿੱਚ ਬਾਅਦ ਦੇ ਵਿੱਚ ਪੇਸ਼ ਕੀਤਾ ਗਿਆ। ਇਸ ਕਰਕੇ ਪੰਜਾਬ ਜਿਹੜਾ ਹੈ ਇਹਦੀ ਵਸਤ ਔਰ ਇਹਦੇ ਮਿਊਜ਼ਿਕ ਦੀ ਡਾਇਵਰਸਿਟੀ ਜਿਹੜੀ ਹੈ ਉਹਨੇ ਹਿੰਦੁਸਤਾਨ ਹੁਣ ਇੱਕ ਇਹ ਵੀ ਕਿਹਾ ਜਾਂਦਾ ਕਿ ਜੀ ਪੰਜਾਬ ਐਡਾ ਵੱਡਾ ਸੂਬਾ, ਅਗਰ ਦੋਵੇਂ ਪੰਜਾਬ ਮਿਲਾਤੇ ਜਾਣ ਅਤੇ ਇੱਥੇ ਘਰਾਣੇ ਕਿਉਂ ਨਹੀਂ ਜਨਮ? ਇੱਥੇ ਧੁਰਪਦ ਦੇ ਘਰਾਣੇ ਤਾਂ ਸਨ, 4 ਬਾਣੀਆਂ ਸਨ ਜਿਹੜੀਆਂ ਕਿ ਤਲਵੰਡੀ, ਜੈਪੁਰ ਅਤੇ ਉਸ ਤੋਂ ਬਾਅਦ ਸ਼ਾਮ 84 ਔਰ ਕਪੂਰਥਲਾ ਵਗੈਰਾ, ਇਹ ਧੁਰਪਦ ਦੇ ਘਰਾਣੇ ਸਨ, ਜਿਹਦੇ ਵਿੱਚ ਤਲਵੰਡੀ ਦਾ ਤਾਂ ਜ਼ਿਕਰ ਸੁਣਿਆ ਜਾਂਦਾ ਅੱਜ ਕੱਲ੍ਹ ਵੀ। ਕਪੂਰਥਲਾ ਵਗੈਰਾ ਇਹਨਾਂ ਦੇ ਲੋਕ ਮੇਰਾ ਖਿਆਲ ਮਾਦੂਮ ਹੁੰਦੇ ਚਲੇ ਗਏ ਨੇ, ਖ਼ਤਮ ਹੋ ਗਏ ਨੇ। ਅਤੇ ਉਹ ਲੋਕ ਜਿਹੜੇ ਨੇ ਖਿਆਲ ਗਾਇਕੀ ਵੱਲ ਆ ਗਏ ਜਾਂ ਨਹੀਂ ਆਏ, ਤਾਰੀਖ ਨਹੀਂ ਦੱਸਦੀ। ਹੁਣ ਪੰਜਾਬ ਦੇ ਵਿੱਚ ਖਿਆਲ ਕਿਸ ਤਰ੍ਹਾਂ ਆਇਆ? ਸਭ ਤੋਂ ਪਹਿਲੇ ਪੰਜਾਬ ਦੇ ਵਿੱਚ ਖਿਆਲ ਆਇਆ ਮੀਆਂ ਬੰਨੇ ਖਾਂ ਜਿਹੜੇ ਸਨ ਉਹ ਲੈ ਕੇ ਆਏ ਗਵਾਲੀਅਰ ਤੋਂ, ਹੱਦੂ ਹਸੂਦ ਖਾਂ ਦੇ ਸ਼ਾਗਿਰਦ ਸਨ ਉਹ, ਔਰ ਪੰਜਾਬ 'ਚ ਖਿਆਲ ਲੈ ਕੇ ਆਏ। ਇਸ ਤੋਂ ਪਹਿਲੇ ਧੁਰਪਦ ਹੀ ਸੀ ਉੱਥੇ ਇੱਥੇ। ਅਤੇ ਇਹ ਜਦੋਂ ਖਿਆਲ ਇੱਥੇ ਆਇਆ ਅਤੇ ਫਿਰ ਇਹਦੇ ਵਿੱਚ ਇੱਥੋਂ ਦਾ ਫੋਕ ਰੰਗ ਵੀ ਸ਼ਾਮਿਲ ਹੋਇਆ, ਇੱਥੋਂ ਦੇ ਮਿਊਜ਼ਿਕ ਗਾਉਣ ਵਾਲੇ, ਕਿਉਂਕਿ ਉਹਨਾਂ ਦੀ ਥਰੋ ਡਿਫਰੈਂਟ ਸੀ, ਕਿਉਂਕਿ ਇੱਥੇ ਜਫਾਕਸ਼ ਲੋਕ ਵੀ ਸਨ ਔਰ ਜਿਹੜੇ ਖੁੱਲ੍ਹੇ ਇਲਾਕਿਆਂ ਦੇ ਜਿਹੜੇ ਗਾਉਣ ਵਾਲੇ ਨੇ ਉਹਨਾਂ ਦੇ ਸਕੇਲ ਔਰ ਉਹਨਾਂ ਦੇ ਸੀਨੇ ਬੜੇ ਕੁਸ਼ਾਦਾ ਹੁੰਦੇ ਨੇ ਅਤੇ ਉੱਚਾ ਗਾਉਣ ਵਾਲੇ। ਔਰ ਉਹ ਪੰਜਾਬ ਨੇ ਇੱਕ ਬੜਾ ਖੂਬਸੂਰਤ ਐਲੀਮੈਂਟ ਐਡ ਕੀਤਾ ਇਹਦੇ ਵਿੱਚ, ਜਿਹਦੇ ਵਿੱਚ ਬਾਅਦ ਦੇ ਲੋਕਾਂ ਨੇ ਆ ਕੇ ਉਹਦੇ 'ਤੇ ਤੁਸੀਂ ਦੇਖ ਲਓ ਕਿ ਪੰਜਾਬ ਦੇ ਵਿੱਚ ਕਸੂਰ ਇੱਕ ਘਰਾਣਾ ਐਸਾ ਸੀ ਜਿਹੜਾ ਕਿ ਇੰਤਹਾਈ ਅਹਿਮ ਸੀ, ਲੇਕਿਨ ਉਹਨੂੰ ਘਰਾਣਾ ਨਹੀਂ ਸਮਝਿਆ ਜਾਂਦਾ। ਔਰ ਇਸ ਕਰਕੇ ਨਹੀਂ ਸਮਝਿਆ ਜਾਂਦਾ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਪੰਜਾਬ 'ਤੇ ਕਿਉਂਕਿ ਇਨਵੇਡਰਸ ਬਹੁਤ ਆਏ, ਇਸ ਕਰਕੇ ਇੱਥੇ ਮਿਊਜ਼ਿਕ ਨੂੰ ਨਹੀਂ ਪ੍ਰਮੋਟ ਕੀਤਾ ਗਿਆ, ਇੱਥੇ ਹੀਰਾ ਮੰਡੀਆਂ ਬਣਾਈਆਂ ਗਈਆਂ। ਇੱਥੇ ਉਹਨਾਂ ਦੀ ਅਫਵਾਜ ਨੂੰ, ਉਹਨਾਂ ਦੇ ਲੋਕਾਂ ਨੂੰ ਗ੍ਰੈਬ ਕਰਨ ਵਾਸਤੇ ਉਹਨਾਂ ਦੀ ਟੈਂਸ਼ਨ, ਉੱਥੇ ਦੂਸਰਾ ਇੱਕ ਸਿਸਟਮ। ਇਸ ਕਰਕੇ ਇੱਥੇ ਸਪਰਦਾ ਪੈਦਾ ਹੋਏ। ਸਪਰਦਾ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਕਿ ਗਾਣ ਵਜਾਉਣ ਵਾਲਿਆਂ ਦੇ ਪਿੱਛੇ ਸੰਗਤ ਕਰਦੇ ਨੇ। ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਦੇਖ ਕੇ ਅੱਗੇ ਤੁਹਾਨੂੰ ਅਹਿਸਾਸ ਹੋਏਗਾ ਕਿ ਸਾਡੀ ਮੌਸੀਕੀ ਦੇ ਵਿੱਚ ਇੰਨੀਆਂ ਵੱਡੀਆਂ ਗਾਣ ਵਾਲੀਆਂ ਸਨ। ਕਸੂਰ ਜਿਹੜਾ ਜਿਹਨੂੰ ਅਸੀਂ ਕਹਿੰਦੇ ਛੋਟੀ ਗਵਾਲੀਅਰ ਕਿਹਾ ਜਾਂਦਾ, ਉੱਥੇ ਬੇਸ਼ੁਮਾਰ ਗਾਣ ਵਾਲੇ ਮੌਜੂਦ ਸਨ। ਗਾਣ ਵਾਲੇ ਨਿਕਲੇ ਲੇਕਿਨ ਉਹ ਸ਼ਾਗਿਰਦ ਹੋਏ। ਮਸਲਾਂ ਸਾਡੇ ਛੋਟੇ ਗੁਲਾਮ ਅਲੀ ਖਾਂ ਸਾਹਿਬ ਕਸੂਰ ਘਰਾਣੇ ਦੇ ਵਾਹਿਦ ਇੱਕ ਐਸੇ ਕਿਰਦਾਰ ਨੇ ਜਿਨ੍ਹਾਂ ਨੇ ਕਿ ਕਸੂਰ ਘਰਾਣੇ ਦਾ ਅਲਮ ਚੁੱਕੀ ਰੱਖਿਆ, ਨਾ ਕਿਸੇ ਦੇ ਸ਼ਾਗਿਰਦ ਹੋਏ ਬਾਹਰ। ਵੈਸੇ ਕਹਿੰਦੇ ਸਨ ਹਮ ਕਵਾਲ ਬੱਚੋਂ ਕੇ ਸ਼ਾਗਿਰਦ हैं, ਲੇਕਿਨ ਉਹ ਕਸੂਰ ਦਾ ਨਾਂ ਲੈਂਦੇ ਸਨ। ਉਸ ਦੇ ਬਾਅਦ ਵੱਡੇ ਗੁਲਾਮ ਅਲੀ ਖਾਂ ਸਾਹਿਬ ਪਟਿਆਲੀਆਂ ਦੇ ਸ਼ਾਗਿਰਦ ਹੋ ਗਏ ਐਂਡ ਇਟ ਕ੍ਰੀਏਟਡ ਲੋਟ ਆਫ ਕੰਟਰੋਵਰਸੀ। ਔਰ ਉਹਦੇ 'ਚ ਲੋਕਾਂ ਨੇ ਬੜਾ ਇਤਰਾਜ਼ ਵੀ ਕੀਤਾ ਕਿ ਤੂੰ ਕਿਹਨਾਂ ਦਾ ਸ਼ਾਗਿਰਦ ਹੋ ਗਿਆ, ਤੂੰ ਤੇ ਕਸੂਰ ਦਾ। ਲੇਕਿਨ ਬੜੀ ਕੰਟਰੋਵਰਸੀ ਕ੍ਰੀਏਟ ਹੋਈ। ਔਰ ਉਹਨਾਂ ਨੇ ਲੇਕਿਨ ਮੌਸੀਕੀ ਪੰਜਾਬ ਦੀ ਜਿਹੜੀ ਉਹਨਾਂ ਨੇ ਜਾ ਕੇ ਦੁਨੀਆ ਦੇ ਵਿੱਚ ਰਾਇਜ ਕੀਤੀ। ਮਸਲਨ
ਕਾਲੇ ਖਾਨ ਸਾਹਿਬ ਜਿਹੜੇ ਸਨ ਉਹ ਕਲਕੱਤੇ ਜਾਂਦੇ ਹੁੰਦੇ ਸਨ ਔਰ ਤਰਬੀਅਤ ਦਿੰਦੇ ਹੁੰਦੇ ਸਨ ਉੱਥੇ। ਉਹਨਾਂ ਨੇ ਬਹੁਤ ਸਾਰੇ ਉੱਥੇ ਸ਼ਾਗਿਰਦ ਸਨ ਉਹਨਾਂ ਨੇ ਪੰਜਾਬ ਦੀ ਮੌਸੀਕੀ ਨੂੰ ਜਾ ਕੇ ਉੱਥੇ ਉਹਦਾ ਇਜਰਾ ਸ਼ੁਰੂ ਕੀਤਾ। ਉਸ ਤੋਂ ਬਾਅਦ ਉਹਨਾਂ ਦੇ ਅਲੀ ਬਖਸ਼ ਖਾਨ ਉਹਨਾਂ ਦੇ ਵਾਲਿਦ ਜਿਹੜੇ ਸਨ ਉਹ ਵੀ ਕਲਕੱਤੇ ਜਾਂਦੇ ਰਹੇ। ਉਹਨਾਂ ਨੇ ਵੀ ਕਲਕੱਤਾ ਇਜ਼ ਅ ਹਬ ਆਫ ਮਿਊਜ਼ਿਕ ਇਨ ਇੰਡੀਆ। ਉਹਨਾਂ ਅੱਜ ਵੀ ਜਿੰਨਾ ਉੱਥੇ ਮੌਸੀਕੀ ਦਾ ਸ਼ੌਕ ਹੈ ਮੈਂ ਦੁਨੀਆ 'ਚ ਕਿਤੇ ਨਹੀਂ ਦੇਖਿਆ। ਉੱਥੇ ਉਹਨਾਂ ਨੇ ਜਾ ਕੇ ਪੰਜਾਬ ਦੀ ਮੌਸੀਕੀ ਨੂੰ ਇੰਟਰੋਡਿਊਸ ਕਰਵਾਇਆ। ਦੈਨ ਜਦੋਂ ਫਿਲਮ ਇੰਡਸਟਰੀ ਦਾ ਅਰੂਜ ਹੋਇਆ ਅਤੇ ਸਾਡੇ ਮੌਸੀਕਾਰ ਔਰ ਸਾਡੇ ਜਿਹੜੇ ਗਾਇਕ ਸਨ ਉਹਨਾਂ ਨੇ ਜਾ ਕੇ ਹਿੰਦੁਸਤਾਨ ਦੀ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਬੜੇ ਕੰਮ ਕੀਏ, ਵੱਡੇ ਉਹਨਾਂ ਨੇ ਕਾਰਨਾਮੇ ਅੰਜਾਮ ਦਿੱਤੇ ਔਰ ਪੰਜਾਬ ਦੀ ਮੌਸੀਕੀ ਨੂੰ ਆਮ ਕੀਤਾ। ਜਿਹਦੇ ਵਿੱਚ ਸਾਡੇ ਹੈਲੋ ਜੀ, ਜਿਹਦੇ ਵਿੱਚ ਤੁਹਾਨੂੰ ਬੇਸ਼ੁਮਾਰ ਮੌਸੀਕਾਰਾਂ ਦੇ ਨਾਮ ਮਿਲਦੇ ਨੇ ਜਿਨ੍ਹਾਂ ਨੇ ਕਿ ਪੰਜਾਬ ਦੀ ਮੌਸੀਕੀ ਨੂੰ ਜਾ ਕੇ ਲੋਕਾਂ ਦੇ ਵਿੱਚ ਇੰਟਰੋਡਿਊਸ ਕਰਵਾਇਆ ਹੈ ਔਰ ਆਪਣਾ ਜਿਹੜਾ ਪੰਜਾਬ ਦਾ ਦੋ ਕਹਿੰਦੇ ਨੇ ਕਿ ਬੰਗਾਲ ਔਰ ਪੰਜਾਬ ਦੀ ਮੌਸੀਕੀ ਦਾ ਮਾਜਰ ਇੰਡੀਅਨ ਫਿਲਮ ਇੰਡਸਟਰੀ ਦਾ ਮਿਊਜ਼ਿਕ ਸੀ, ਕਿਉਂਕਿ ਬੰਗਾਲ 'ਚ ਵੀ ਬੜੇ ਵੱਡੇ ਜਈਦ ਲੋਕ ਮੌਸੀਕੀ ਦੇ ਵਿੱਚ ਆਏ, ਲੇਕਿਨ ਪੰਜਾਬ ਦੇ ਮੌਸੀਕਾਰ ਜਿਹੜੇ ਸਨ ਇਹਨਾਂ ਦਾ ਕਲਾਸਿਕੀ ਅਮਲ ਦਖਲ ਵੀ ਜ਼ਿਆਦਾ ਸੀ, ਕਿਉਂਕਿ ਸਿੱਖੇ ਪੁੱਛੇ ਲੋਕ ਵੀ ਸਨ। ਬੰਗਾਲ ਦੇ ਵਿੱਚ ਵੀ ਆਪਣਾ ਹੈ ਸੀ ਕਲਚਰ, ਲੇਕਿਨ ਉਹ ਫੋਕ ਓਰੀਐਂਟਡ ਜ਼ਿਆਦਾ ਸੀ ਔਰ ਪੰਜਾਬ ਦਾ ਐਟ ਦ ਸੇਮ ਟਾਈਮ ਫੋਕ ਬੜਾ ਸਟਰੋਂਗ ਸੀ। ਇਸ ਵਜ੍ਹਾ ਤੋਂ ਪੰਜਾਬ ਦਾ ਮਿਊਜ਼ਿਕ ਜਿਹੜਾ ਸੀ ਇਹ ਬੜਾ ਹਿੱਟ ਹੋਇਆ। ਤਾਰੀਖ ਦਾ ਇੱਕ ਬਹੁਤ ਅਹਿਮ ਪਹਿਲੂ ਹੈ ਕਿ ਅਕਬਰ ਦਿੱਲੀ ਛੱਡ ਕੇ ਪੰਜਾਬ ਆ ਗਿਆ ਸੀ। ਇਸ ਵਾक़ੇ ਤੋਂ ਸ਼ਾਇਦ ਬਹੁਤ ਸਾਰੇ ਲੋਕ ਵਾਕਿਫ ਵੀ ਹੋਣਗੇ, ਲੇਕਿਨ ਉਸ ਤਾਰੀਖ ਦੇ ਕੁਛ ਸਾਨੂੰ ਸ਼ਵਾਹਿਦ ਮਿਲੇ ਘੱਟ ਨੇ, ਕਿਉਂਕਿ ਅਕਬਰ ਨੂੰ ਬਗਾਵਤ ਦਾ ਸਾਹਮਣਾ ਸੀ ਦੁੱਲੇ ਭੱਟੀ ਤੋਂ, ਅਤੇ ਦੁੱਲੇ ਭੱਟੀ ਦੀ ਬਗਾਵਤ ਨੂੰ ਕ੍ਰਸ਼ ਕਰਨ ਵਾਸਤੇ ਉਹਨੂੰ ਆਪਣੀ ਰਾਜਧਾਨੀ ਦਿੱਲੀ ਤੋਂ ਪੰਜਾਬ 'ਚ ਮੁੰਤਕਿਲ ਕਰਨੀ ਪਈ। ਹੁਣ ਸ਼ਹਿਨਸ਼ਾਹ ਅਕਬਰ ਜਦੋਂ ਹਿੰਦੁਸਤਾਨ ਦਾ ਸ਼ਹਿਨਸ਼ਾਹ ਜਦੋਂ ਆਇਆ ਹੋਵੇਗਾ ਪੰਜਾਬ ਦੇ ਵਿੱਚ, ਅਤੇ ਉਹ ਤਾਂ ਆਪਣੇ ਮੁਸਾਹਿਬੀਨ ਨੂੰ ਸਭ ਨੂੰ ਨਾਲ ਲੈ ਕੇ ਆਇਆ ਹੋਵੇਗਾ। ਉਹਦੇ ਜਦੋਂ ਉਹਦੇ ਨੌਰਤਨ ਵੀ ਹੋਣਗੇ, ਉਹਦੇ 'ਚ ਤਾਂ ਤਾਨਸੈਨ ਸਾਹਿਬ ਵੀ ਹੋਣਗੇ, ਉਹਦੇ 'ਚ ਤਾਂ ਮੌਲਾਨਾ ਅਬੁਲ ਫਜ਼ਲ ਵੀ ਹੋਣਗੇ, ਸਭ ਲੋਕ ਹੋਣਗੇ ਨਾ, ਕਿਉਂਕਿ ਉਹਨਾਂ ਦਾ ਕੈਬਨਿਟ ਮੈਂਬਰ ਸਨ ਦ ਜਿਊਲਸ ਆਫ ਅਕਬਰਸ ਕੋਰਟ। ਅਤੇ ਉਹ ਸਾਰੇ ਲੋਕਾਂ ਨੇ ਜਦੋਂ ਆ ਕੇ ਇੱਥੇ ਪੜਾਓ ਕੀਤਾ। ਅਗਰ ਕਿਸੇ ਦੀ ਨਜ਼ਰ 'ਚ ਕੋਈ ਕਿਤਾਬ ਮਿਲੇ ਤਾਂ ਮੈਨੂੰ ਜ਼ਰੂਰ ਦੱਸਣਾ, ਕਿਉਂਕਿ ਮੈਂ ਇਸ ਸਬਜੈਕਟ 'ਤੇ ਜ਼ਰਾ ਕੰਮ ਕਰਨਾ ਚਾਹੁੰਦਾ। ਸੈਕੰਡਲੀ ਉਹਦੀ ਇੱਕ ਸ਼ਹਾਦਤ ਇਹ ਵੀ ਹੈ ਕਿ ਕਸੂਰ ਦੇ ਵਿੱਚ ਤਾਨਸੈਨ ਸਾਹਿਬ ਨੂੰ ਜ਼ਮੀਨਾਂ ਅਲਾਟ ਹੋਈਆਂ, ਕਿੱਥੇ ਦਿੱਲੀ ਅਤੇ ਕਿੱਥੇ ਕਸੂਰ। ਉਹ ਕਿਸ ਤਰ੍ਹਾਂ ਹੋ ਗਈਆਂ? ਇਹਦਾ ਮਤਲਬ ਉਹ ਪੰਜਾਬ 'ਚ ਆ ਕੇ ਰਹੇ। ਔਰ ਕਸੂਰ ਨੂੰ ਛੋਟੀ ਗਵਾਲੀਅਰ ਕਿਉਂ ਕਿਹਾ ਗਿਆ? ਤਾਨਸੈਨ ਦੀ ਵਜ੍ਹਾ ਤੋਂ, ਕਿਉਂਕਿ ਤਾਨਸੈਨ ਉੱਥੇ ਰਹੇ, ਉਹ ਗਵਾਲੀਅਰ ਹੀ ਸਨ। ਔਰ ਉਹਨਾਂ ਦੀਆਂ ਬੌਲੀਆਂ ਜਿਨ੍ਹਾਂ ਨੂੰ ਖੂਹਾਂ ਦੀਆਂ ਮੰਡੇਰ ਵਾਲੀਆਂ ਖੂਹਾਂ ਉੱਥੇ ਅੱਜ ਵੀ ਮੌਜੂਦ ਨੇ। ਅਤੇ ਇਹ ਸਬਜੈਕਟ ਜਿਹੜਾ ਹੈਗਾ ਕਿ ਪੰਜਾਬ ਦਾ ਜਿਹੜਾ ਮਿਊਜ਼ਿਕ ਹੈ ਇਟ ਵਾਜ਼ ਵੈਰੀ ਮਚ ਕਨੈਕਟਡ ਟੂ ਦ ਸੈਂਟਰਲ ਇੰਡੀਆ, ਔਰ ਉੱਥੋਂ ਦੇ ਜਿਹੜੇ ਮਿਊਜ਼ੀਸ਼ੀਅਨ ਸਨ, ਉੱਥੋਂ ਦੇ ਜਿਹੜੇ ਆਰਟ ਡੂਅਰ ਸਨ, ਉਹਨਾਂ ਦਾ ਕਾਫੀ ਇੱਥੇ ਆਉਣਾ ਜਾਣਾ ਰਿਹਾ। ਲੇਕਿਨ ਇਹਦੀ ਤਾਰੀਖੀ ਕੋਈ ਮੈਨੂੰ ਨਹੀਂ ਮਿਲ ਰਿਹਾ ਰੈਫਰੈਂਸਿਸ, ਜਿਹਦੀ ਵਜ੍ਹਾ ਤੋਂ ਥੋੜ੍ਹਾ ਬਹੁਤ ਮੈਨੂੰ ਹੁੰਦਾ ਕਿ ਯਾਰ ਐਡਾ ਵੱਡਾ ਅਹਿਮ ਵਾਕਿਆ ਅਗਰ ਹੈ ਤਾਂ ਕਿਉਂ ਇਹ ਲੋਕਾਂ ਦੀ ਨਜ਼ਰਾਂ ਤੋਂ ਓਝਲ ਹੈ। ਇਸ ਚੀਜ਼ ਨੂੰ ਇੱਕ ਖੋਜ ਕਰਨ ਦੀ ਜ਼ਰੂਰਤ ਹੈ। ਅਤੇ ਹੋਰ ਇਸ ਤੋਂ ਬਾਅਦ ਪੰਜਾਬ ਦਾ ਜਿਹੜਾ ਹੋਰ ਬੇਸ਼ੁਮਾਰ, ਅਜੇ ਤਾਂ ਮੈਂ ਸਮਝਦਾ ਕਿ ਮੈਂ ਕੁਛ ਵੀ ਨਹੀਂ ਬਿਆਨ ਕਰ ਸਕਿਆ। ਪੰਜਾਬ ਜਿਹੜਾ ਨਾ ਇਹਦੇ ਵਿੱਚ ਖੁਦਾ ਤਾਲਾ ਨੇ ਇੱਕ ਐਸੀ ਮਿੱਟੀ ਹੈ ਇਹਦੀ ਕਿ ਇਹਦੇ ਵਿੱਚ ਨੋਵਲਟੀ ਹੈ। ਇਹਦੇ ਵਿੱਚ ਇੱਕ ਜਿੱਥੇ ਕੁਛ ਨਾ ਪਾਓ ਤਾਂ ਖੁਦਾ ਪੁੱਗਾਵੇ, ਉੱਥੇ ਉਹਨੂੰ ਪੰਜਾਬ ਕਹਿੰਦੇ ਨੇ। ਅਸੀਂ ਉਸ ਧਰਤੀ ਦੇ ਲੋਕ। ਇੱਥੇ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ, ਐਸਾ ਸੁਰ ਲਾ ਰਿਹਾ ਹੁੰਦਾ ਹੈ ਕਿ ਬੰਦਾ ਕਹਿੰਦਾ ਯਾਰ ਇਹ ਕੁਝ ਸਿੱਖਿਆ ਪੁੱਛਿਆ ਕੋਈ ਬੜੀ ਇਹਨੂੰ ਆਮਦ ਹੈ ਯਾਰ, ਬੜਾ ਸੁਰੀਲਾ ਗਾ ਰਿਹਾ। ਅਤੇ ਖੁਦਾ ਦੀ ਦੇਣ ਹੈ ਜਿਹੜੀ ਕਿ ਪੰਜਾਬ ਨੂੰ ਹੈ। ਔਰ ਸਾਨੂੰ ਇਸ ਚੀਜ਼ ਦੀ ਕਦਰ ਨਹੀਂ ਹੋਈ ਕਿ 1947 ਦੇ ਬਾਅਦ ਅਸੀਂ ਪੰਜਾਬ ਨੂੰ ਖੁੰਜਰਾ ਵੀ ਸਮਝ ਲਿਆ, ਕੁਛ ਨਹੀਂ ਕੀਤਾ ਸੀ ਇੱਥੇ ਸਿਵਾਏ ਬਰਬਾਦੀ ਦੇ। ਅਸੀਂ ਕੋਈ ਇੱਥੋਂ ਦੀ ਮਿਊਜ਼ਿਕ ਨੂੰ ਪ੍ਰਮੋਸ਼ਨ ਨਹੀਂ ਕੀਤੀ। ਇੱਕ ਪੋਲੀਟੀਕਲ ਮੂਵਮੈਂਟ ਦੇ ਤਹਿਤ ਅਸੀਂ ਇੱਥੇ ਗਜ਼ਲ ਨੂੰ ਰਾਈਜ਼ ਕੀਤਾ, ਕਿਉਂਕਿ ਸਾਡੇ ਸਾਰੇ ਬਿਊਰੋਕਰੇਟ ਗਜ਼ਲਾਂ ਲਿਖਦੇ ਸਨ, ਉਹਨਾਂ ਨੂੰ ਗਾਉਣ ਵਾਸਤੇ ਗਾਇਕ ਚਾਹੀਦੇ ਸਨ। ਉਹਨਾਂ ਨੇ ਇੱਕ ਕ੍ਰੀਏਟ ਕੀਤਾ ਉਹ ਇਨਵਾਇਰਮੈਂਟ ਜਿਹਦੇ ਵਿੱਚ ਗਜ਼ਲਾਂ, ਬੁਰੀ ਨਹੀਂ ਹੈ ਕੋਈ ਗੱਲ, ਇੱਕ ਨਵਾਂ ਜੌਨਰ ਪੈਦਾ ਹੋਇਆ। ਆਈ ਐਮ ਵੈਰੀ ਜਿਹਨੂੰ ਕਹਿਣਾ ਚਾਹੀਦਾ ਫੌਂਡ ਆਫ ਇਟ। ਮੈਂ ਤਾਂ ਗਾਣਾ ਵੀ ਹਾਂ ਅਤੇ ਮੈਂ ਇਸ ਚੀਜ਼ ਨੂੰ
ਐਪਰੀਸ਼ੀਏਟ ਵੀ ਕਰਨਾ ਕਿ ਗਜ਼ਲ ਜਿਹੜੀ ਸੀ ਉਹਨੂੰ ਇੱਥੇ ਪ੍ਰਮੋਟ ਕੀਤਾ ਗਿਆ। ਉਸ ਦੇ ਬਾਅਦ ਕਲਾਸੀਕਲ ਨੂੰ ਇੱਥੇ ਖ਼ਤਮ ਕੀਤਾ ਗਿਆ ਜ਼ਬਰਦਸਤੀ, ਔਰ ਅੱਜ ਕਲਾਸੀਕਲ ਤੁਹਾਡੇ ਸਾਹਮਣੇ ਹੀ ਹੈ। ਰੇਡੀਓ 'ਤੇ ਕੋਈ ਪ੍ਰੋਗਰਾਮ ਨਹੀਂ ਹੁੰਦਾ, TV 'ਤੇ ਕੋਈ ਪ੍ਰੋਗਰਾਮ ਨਹੀਂ ਹੁੰਦਾ, ਸਟੇਜ 'ਤੇ ਵੀ ਪਰਫਾਰਮੈਂਸਿਸ ਇਸ ਤਰ੍ਹਾਂ ਨੇ ਜਿਸ ਅਫਸਲ ਸਾਹਿਬ ਨੇ ਕਰ ਲਈ ਅੱਜ ਛੋਟੀ ਜਿਹੀ ਕੋਈ ਮਹਿਫਿਲ, ਅਤੇ ਇਸ ਤਰ੍ਹਾਂ ਕੋਈ ਲੋਕ ਆਪਣੀ ਜਿਹੜੀ ਹੈ ਨਾ ਜ਼ੋਰ ਲਾ ਕੇ ਕੁਛ ਨਾ ਕੁਛ ਕਰਦੇ ਰਹਿੰਦੇ ਨੇ। ਸਟੇਟ ਲੈਵਲ 'ਤੇ ਕੋਈ ਕਤਨ ਇਹਨਾਂ ਦਾ ਕਲਚਰ ਦੇ ਨਾਲ ਕੋਈ ਤਾਲੁਕ ਨਹੀਂ। ਔਰ ਸਾਡੀ ਜਿਹੜੀ ਅੱਜ ਦੀ ਹਾਲਤ ਹੈ, ਹਾਲਤ ਜ਼ਾਰ ਜਿਹਨੂੰ ਮੈਂ ਕਹਾਂਗਾ, ਉਹਦੀ ਵਜ੍ਹਾ ਇਹੀ ਹੈ ਕਿ ਤੁਸੀਂ ਆਪਣੇ ਆਰਟ ਐਂਡ ਕਲਚਰ ਨੂੰ ਬਿਲਕੁਲ ਭੁਲਾ ਦਿੱਤਾ ਗਿਆ ਹੈ। ਉਹ ਡੈਪਥ ਜਿਹੜੀ ਤੁਹਾਨੂੰ ਇਨੇਟ ਹੈਗੀ, ਜਿਹੜੀ ਕੁਦਰਤ ਵੱਲੋਂ ਤੁਹਾਡੇ ਅੰਦਰ ਪਾਈ ਗਈ ਹੈ, ਉਸ ਚੀਜ਼ ਨੂੰ ਤੁਸੀਂ ਡਿਨਾਈ ਕੀਤਾ ਹੈ। ਔਰ ਉਹ ਕਹਿੰਦੇ ਨਾ ਦ ਗਰਾਊਂਡ ਰਿਐਲਿਟੀ ਇਜ਼ ਦੈਟ ਨਾਓ ਦਿਸ ਅਰਥ ਇਜ਼ ਟੇਕਿੰਗ ਰਿਵੈਂਜ ਆਫ ਅਸ। ਅਸੀਂ ਇਸ ਜ਼ਮੀਨ ਦੇ ਨਾਲ ਜਿਸ ਤਰ੍ਹਾਂ ਧਰਾਓ ਕੀਤਾ ਹੈ, ਇਹਦੇ ਦਰਿਆ ਵੇਚਤੇ, ਇਹਦੀ ਮੌਸੀਕੀ ਨੂੰ ਛੱਡ ਗਏ, ਅਸੀਂ ਹਰ ਉਸ ਚੀਜ਼ ਨੂੰ ਅਪਣਾ ਲਿਆ ਜਿਹੜੀ ਕਿ ਇਸ ਧਰਤੀ ਤੋਂ ਬਿਲੋਂਗ ਨਹੀਂ ਸੀ ਕਰਦੀ, ਲੇਕਿਨ ਅੱਜ ਅਸੀਂ ਉਸ ਚੀਜ਼ ਨੂੰ ਫੀਲ ਕਰਨੇ ਆ ਕਿ ਯਾਰ ਲੋਕ ਕਲਾਸੀਕਲੀ ਭੁੱਲਦੇ ਜਾ ਰਹੇ ਨੇ, ਲੋਕਾਂ ਦੀ ਅਪਰੋਚ ਹੀ ਬਦਲ ਗਈ ਹੈ, ਲੋਕਾਂ ਦਾ ਜ਼ਿਹਨ ਹੀ ਕੁਛ ਹੋਰ ਹੋ ਗਿਆ। ਅਤੇ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੇ 'ਤੇ ਸੋਚਣਾ ਚਾਹੀਦਾ ਹੈ ਕਿ ਅਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਚੱਲੀਏ ਔਰ ਇਹਨੂੰ ਵਧਾਈਏ, ਇਹਨੂੰ ਖ਼ਤਮ ਨਾ ਹੋਣ ਦਈਏ।